अस्सलाम वालेकुम, सत श्री अकाल। अज असी गोजरा शहर के नाल एक पिंड गंडा सिंह दे विच आए हैं। उत्थे साडा एक बजुर्गों के नाल इंटरव्यू असी अज उन्होंने पुछते हैं भी वो हिंदुस्तान के किहड़े जिले चों, किहड़ी तहसील चों, किहड़े पिंड चों उठ के आए हैं। अस्सलाम वालेकुम। वालेकुम सलाम। बाबा जी की हाल चाल है? शुक्र है जी अल्लाह का। सब तो पहले तुसीं अपना नाम दसो, तुहाडा नाम की है? मेरा नाम गुलाम मोहम्मद। गुलाम मोहम्मद। हाँ जी। तुहाडे वाला साहब का की नाम है? मोहम्मद सैन। मोहम्मद सान। हाँ। दादे का नाम याद है? दादे का नाम याद है बूटा। मोहम्मद बूटा। हाँ। बरादरी अपनी केड़ी है? गुज्जर। गुज्जर बरादरी। हाँ। गोद का भी पता? गोद केड़ी है? बागड़ी। बागड़ी गुज्जर हो। हाँ। ठीक। हिंदुस्तान दे विच केड़ा पिंड सी देश च? जिला केड़ा सी? तहसील केड़ी सी? तहसील नवां शहर, अच्छा। जिला जलंधर, जिला जलंधर, पिंड चेता। चेता। ठीक। डाकखाना केड़ा लगदा सी? डाकखाना सानू मैनू मेरे लगदा फराले का। अच्छा। राड़ा। ते थाना केड़ा लगदा सी? थाना भी होई सी? थाना साडा सीगा बंगे। थाना बंगे सीगा। हाँ। बाबा जी सानू ये दसो तुहाडे पिंड दे विच केड़ियां-केड़ियां बरादरियां बैठियां सी? साडे पिंड च गुजरे से सारे। सारे गुज्जर सीगे? सारे टोटल? टोटल एक पिंड जिहड़ा साडा सा चेता, अच्छा। एक बाबे दी रात। अच्छा, पूरा पिंड एक बाबे दी एक लाल? बाबे दे गां हुण बने सीगे चार पुੱਤ से ਉਹਦੇ। अच्छा, केड़े-केड़े? ਉਹਦੇ ਪੁੱਤਾਂ ਦਾ ਮੈਨੂੰ अच्छा। ਕੋਈ ਪਤਾ ਨਹੀਂ। ਉਹਦੇ ਹੁਣ ਟੱਬਰ ਬਣੇ ਹੋਏ ਆ। ਉਹਨਾਂ ਦੀਆਂ ਪੂਰੀਆਂ ਗਾ ਫੈਮਲੀਆਂ ਬਣ ਗਈਆਂ? ਹਾਂ। ਅੱਛਾ। ਇੱਕ ਟੱਬਰ ਹੋ ਗਿਆ ਚੌਧਰੀ ਫਤਿਹ ਮੁਹੰਮਦ। ਅੱਛਾ ਜੀ। ਉਹ ਕਿੱਥੇ ਬੈਠੇ ਆ? ਸ਼ਾਹ ਮੁਹੰਮਦ ਲੰਬੜਦਾਰ ਸਾਨੇ ਦਾ ਪੇ ਅੱਛਾ, ਆਪਣੇ ਪਿੰਡ 'ਚ ਹੀ ਬੈਠੇ ਆ? ਪਿੰਡ 'ਚ ਬੈਠੇ। ਅੱਛਾ। ਤੇ ਇੱਕ ਟੱਬਰ ਹੋ ਗਿਆ ਸਾਡਾ, ਤੁਹਾਡਾ ਹੋ ਗਿਆ? ਨਾਮ ਮੁਹੰਮਦ ਉਹਨਾਂ ਦਾ। ਹਾਂ। ਇੱਕ ਹੋ ਗਿਆ ਮੀਰਾ ਬਾਸ਼ਦਿਆਂ ਦਾ। ਅੱਛਾ ਜੀ। ਇੱਕ ਹੋ ਗਿਆ ਖਲੀਲ ਦਿਆਂ। ਇੱਕ ਖਲੀਲ ਦਾ ਤਾਂ ਮੀਰਾ ਬਖਸ਼ਦਾਂ ਦਾ ਵੀ ਇੱਥੇ ਤੁਹਾਡੇ ਪਿੰਡ 'ਚ ਹੀ ਬੈਠੇ ਆ? ਆਹ। ਅੱਛਾ। ਤੇ ਇੱਕ ਉਹਨਾਂ ਨੂੰ ਰੂੜੇ ਦਿਆਂ ਦੇ ਕਰਕੇ ਸਾਦੇ ਆ। ਰੂੜੋ ਦਿਆਂ ਦੇ? ਰੂੜੇ ਦਿਆਂ ਦੇ। ਰੂੜੇ ਦਿਆਂ ਦੇ। ਰੂੜੇ ਦਿਆਂ ਦੇ। ਉਹ ਚੌਥਾ ਪੁੱਤ ਉਹ ਬਣਾ ਲਿਆ ਸਾ ਬਜ਼ੁਰਗ ਨੇ। ਅੱਛਾ। ਉਹ ਸੀਗਾ ਚੱਕ ਦੇ। ਚੱਕ ਦੇ ਸੀਗੇ? ਚੱਕ ਦੇ ਕੋਗਰੋੜ ਤੇ ਇਹਨੂੰ ਚੱਕ ਸਾ। ਅੱਛਾ ਅੱਛਾ। ਤੇ ਉਹ ਉਹਨਾਂ ਰੂੜੇ ਦੇ ਕਰਕੇ ਸਾਦੇ ਆ। ਲੰਬੜਾਂ ਦਾ ਟੱਬਰ ਤਾਂ ਉਹ ਸਾਰੇ ਰਲ ਕੇ ਇੱਕ ਹੋ ਗਿਆ। ਅੱਛਾ। ਬਾਕੀ ਤਿੰਨ ਟੱਬਰ, ਚਾਰ ਟੱਬਰ ਹੁਣ ਸਾਡੇ ਪਿੰਡ ਦੇ। ਠੀਕ ਹੈ ਜੀ। ਤੇ ਹੋਰ ਆਪਣਾ ਲੁਹਾਰਾਂ ਤਰਖਾਣਾ ਦੇ ਘਰ ਤਾਂ ਹੋਣਗੇ? ਕੋਈ ਨਸ਼ੇ ਲਾਂਭੇ ਲਿਆ ਕੇ ਖਾਣ ਲੈ ਆਂਦਾ, ਕੋਈ ਚਲੇ ਗਿਆ, ਕੋਈ ਆ ਗਿਆ। ਸਿੱਖਾਂ ਦਾ ਵੀ ਕੋਈ ਘਰ ਨਹੀਂ ਸੀ? ਕੋਈ ਨਸ਼ੇ। ਚਮਾਰਾਂ ਦੇ ਸੀ। ਚਮਾਰਾਂ ਦੇ ਸੀਗੇ? ਹਾਂ। ਨਾਂ ਯਾਦ ਆ ਉਹਨਾਂ ਦੇ ਕੋਈ? ਹਾਂ, ਉਹਨਾਂ ਦੇ ਨਾਮ ਵੀ ਨਹੀਂ ਚਮਾਰਾਂ ਦੇ ਵੀ ਯਾਦ ਹੈ। ਕੀ ਨਾਂ ਦੱਸੋ ਜਰਾ। ਸੰਤਾ। ਸੰਤਾ? ਹਾਂ। ਭਗਵਾਨਾ। ਭਗਵਾਨਾ। ਇੰਦਰ। ਇੰਦਰ ਤੇ ਭੁੱਲਾ। ਭੁੱਲਾ। ਹਾਂ। ਇਹ ਤੁਹਾਡੇ ਪਿੰਡ ਦੇ ਸੀਗੇ? ਸਾਡੇ ਪਿੰਡ। ਅੱਛਾ ਅੱਛਾ। ਇੱਥੇ ਤੇ ਲੰਬੜਦਾਰੀ ਕਿਹਦੇ ਕੋਲ ਸੀ? ਲੰਬੜਦਾਰੀ ਫਤਿਹ ਮੁਹੰਮਦ। ਆ ਜਿਹੜੀ ਹੁਣ ਵੀ ਉਹਨਾਂ ਕੋਲ ਹੀ ਆ? ਹੁਣ ਵੀ ਉਹਨਾਂ ਕੋਲ ਹੀ। ਉਹਨਾਂ ਦੇ ਕੋਲ ਹੀ ਫਤਿਹ ਮੁਹੰਮਦ। ਕੀ ਭਾਈਚਾਰਾ ਸੀ ਤੁਹਾਡਾ ਉੱਥੇ ਪਿੰਡ 'ਚ ਰਹਿੰਦੇ? ਹਾਂ। ਹੈਂ? ਇੱਕੋ ਦਾਦੇ ਦੀ ਔਲਾਦ ਸੀ? ਕੀ ਭਾਈਚਾਰਾ ਸੀ? ਸਾਰਿਆਂ ਦੀ ਇੱਕ ਗੱਲ ਸੀ। ਇੱਕ ਗੱਲ ਸੀ? ਕੋਈ ਨਾ ਸੀ ਆਪਸ ਵਿੱਚ ਕੋਈ ਮੁਖਾਲਫਤ ਨਹੀਂ ਕੋਈ ਸੀ? ਮੁਖਾਲਫਤ ਲਾਂਬੇ ਦਾ ਹੋ ਜਵੇ ਤਾਂ ਅੱਛਾ। ਸਾਰੇ ਇੱਕ ਸੇ ਜੇ ਪਿੰਡ 'ਚ ਛੋਟੀਆਂ ਬੜੀਆਂ ਹੋ ਹੀ ਜਾਣੀਆਂ। ਉਹ ਤਾਂ ਨਿੱਕੀਆਂ ਮੋਟੀਆਂ ਸਾਰਾ ਹੋ ਪਿੰਡ ਜਾਂਦੀਆਂ। ਲਾਂਬੇ ਦੀ ਕੋਈ ਗੱਲ ਹੋਵੇ ਤਾਂ ਸਾਰਾ ਪਿੰਡ ਇਕੱਠਾ। ਠੀਕ ਆ। ਜਦੋਂ ਕਿਸੇ ਨਾਲ ਹੋ ਜਾਣੀ ਫਿਰ ਇਕੱਠੇ ਆ? ਫਿਰ ਇਕੱਠੇ। ਖਾਣ ਪੀਣ ਨੂੰ ਕਹਿੰਦੇ ਅੱਡ ਅੱਡ ਤੇ ਲੜਨ ਨੂੰ ਇਕੱਠੇ? ਇਕੱਠੇ। ਅੱਛਾ। ਇਹ ਜਾਂ ਆਪਣਾ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਸੀਗੇ? ਸਾਡੇ ਆਲੇ ਦੁਆਲੇ ਪਿੰਡ ਬਥੇਰੇ ਸੀਗੇ। ਕਿਹੜੇ ਕਿਹੜੇ? ਪਡੋਰੀ ਸਿੱਖਾਂ ਦੀ। ਅੱਛਾ। ਪਜੌੜ ਸਿੱਖਾਂ ਮਹਿਤਮਾ ਦਾ। ਅੱਛਾ। ਤੇ ਗਾਹਾਂ ਲਡਾਲੋਂ। ਲਡਾਲੋਂ? ਅੱਛਾ। ਉਹ ਵੀ ਦੇ ਉਹਦੇ ਗਾਹਾਂ ਆ ਗਿਆ ਟੋਡਰਪੁਰ। ਟੋਡਰਪੁਰ ਦੇ ਇੰਦਰਲੇ ਪਾਸੇ ਇੰਦਰ ਸਾਡੇ ਵਾਲੇ ਪੇ ਮੋਹਰੇ ਆ ਗਿਆ ਚੇਤਾ ਆ ਗਿਆ ਜੀ। ਟੋਡਰਪੁਰ ਦੇ ਬਰਾਬਰ ਸੀਗੀਆਂ ਬਾਦਾਂ, ਉਹ ਵੀ ਸਿੱਖਾਂ ਦਾ ਪਿੰਡ ਸੀ। ਅੱਛਾ। ਫਿਰ ਇੱਧਰ ਨੂੰ ਆ ਗਿਆ ਇੱਧਰ ਮਾਲਕਪੁਰ। ਹਾਂ। ਮੇਲਿਆਣਾ ਕੋਲ ਮਲਕਪੁਰ। ਅੱਛਾ। ਮਾਲਕਪੁਰ ਤੇ ਫਿਰ ਗਾਹਾਂ ਇਹਦੇ ਜਿਹੜਾ ਚਾਰਾਂ ਪਰੋਲੀ ਕੋਗਰੋੜ। ਅੱਛਾ। ਮੋਹਰੇ ਫੇ ਉਹ ਜਿੱਥੇ ਤੁਰੇ ਸੀ ਪਡੋਰੀ ਤੇ ਉਹ ਹੀ ਆ ਜਾਂਦੇ। ਅੱਛਾ। ਆਲੇ ਦੁਆਲੇ ਜਿਹੜੇ ਸਿੱਖਾਂ ਦੇ ਪਿੰਡ ਸੀ ਉਹਨਾਂ ਨਾਲ ਕੋਈ ਲੈਕ ਸਲੈਕ? ਉਹਨਾਂ ਦੇ ਸਿਆਣਿਆਂ ਦੀ ਹੋ ਗਈ ਤੇ ਨਿਆਣੇ ਸੀ। ਤੁਸੀਂ ਨਿਆਣੇ ਸੀ? ਉਦਾਂ ਸਿਆਣੇ ਕੀ ਦੱਸਦੇ ਆ ਵੀ ਕੀ ਹਿਸਾਬ ਕਿਤਾਬ ਸੀ? ਹਿਸਾਬ ਦਾ ਸਾਡਾ ਹੁਣ ਸਾਡਾ ਵਾਰਸ ਆ ਜਿਹੜਾ ਮੁਹੰਮਦ ਸੈਨ ਚੌਧਰੀ ਫਤਿਹ ਮੁਹੰਮਦੀ ਤੋਂ ਦੀ ਇੱਕ ਗੱਲ ਸੀ। ਅੱਛਾ, ਉਹਦੀ ਇੱਕ ਗੱਲ ਸੀ। ਹਰ ਵੇਲੇ ਸਾਂਝ ਇਕੱਠੇ ਜਾਂਦੇ ਸੀ। ਤੇ ਪਡੋਰੀ ਦਾ ਸਾ ਮੋਤਾ ਸਿੰਘ। ਅੱਛਾ। ਲੰਬੜਦਾਰ ਸਿੱਖ। ਅੱਛਾ। ਲੰਬੜਦਾਰ ਵੀ था ਗੱਲ ਕਰ ਬਹੁਤਾ ਹੋਈ ਦਾ ਸਰਬਰਾਹ ਬੰਦਾ ਸੀ। ਹਾਂ। ਚੌੜ ਦੇ ਵਿੱਚ 4 ਮਰਬੇ ਉਹਦੇ।
ਬੋਤਾ ਸਿੰਘ ਇਹ ਦੇ ਚੌੜ ਦੇ ਵਿੱਚ? ਚੌੜ ਦੇ ਵਿੱਚ। ਅੱਛਾ, ਚੌਧਰੀ ਦੇ 5 ਮਰਬੇ ਇੱਥੇ ਆ। ਅੱਛਾ। ਉਹ ਫਿਰ ਜਦ ਆੜਾ ਪਿਆ ਤੇ ਚੌਧਰੀ ਨੂੰ ਕਹਿੰਦਾ ਸਾਹਿਬ ਸਿੱਖ ਨੇ ਕਿਹਾ ਵੀ ਤੁਸੀਂ ਏਦਾਂ ਕਰੀਏ ਹਾਂ ਵੀ ਤੂੰ ਉਹ ਮੇਰੇ ਵਾਲੀ ਰੱਖ ਲਾ ਹਾਂ, ਤੇ ਤੇਰੇ ਵਾਲੀ ਜਿਹੜੀ ਇੱਥੇ ਵਾਲੀ ਉਹ ਮੈਂ ਤਬਾਦਲਾ ਕਰ ਲਓ। ਤਬਾਦਲਾ ਕਰ ਲੈ। ਠੀਕ ਹੈ। ਉਹ ਕਹਿੰਦਾ ਨਹੀਂ, ਅੱਛਾ। ਜਿੱਦਾਂ ਜਿੱਦਾਂ ਆਪ ਇੱਥੇ ਦੀ ਉੱਥੇ ਜਾਓ, ਤੇਰੀ ਉੱਥੇ ਦੀ ਇੱਥੇ ਆਓ, ਅਸੀਂ ਇੱਦਾਂ ਨਹੀਂ ਕਰਨੀ। ਅੱਛਾ, ਸਾਂਝ ਉਹਨਾਂ ਦੀ ਪੂਰੀ ਸੀ। ਸਾਂਝ ਪੂਰੀ ਸੀ। ਸਾਂਝ ਪੂਰੀ ਤਾਂ ਸਾਡਾ ਬਾਪ ਜਿਹੜਾ ਸੀ ਚੌਧਰੀ ਫਤਿਹ ਮੁਹੰਮਦ ਨਾਲ ਉਹਨਾਂ ਸਾਰਿਆਂ ਨੂੰ ਸਿੱਖਾਂ ਨੂੰ ਵੀ ਜਾਣਦਾ ਸੀ ਸਾਰਿਆਂ ਨੂੰ, ਅੱਛਾ, ਤੇ ਉਹਦੇ ਨਾਲ ਹੀ ਰਹਿੰਦਾ ਹੁੰਦਾ ਸੀ। ਠੀਕ ਆ। ਬਾਅਦ ਵੇਲੇ ਅੱਧੀ ਰਾਤ ਨੂੰ ਵੀ ਪਡੋਰੀ ਤੇ ਆਉਣਾ ਹੀ ਨਹੀਂ। ਹਾਂ, ਕੋਈ ਡਰ ਖੋਫ ਨਹੀਂ ਹੁੰਦਾ ਸੀ। ਕੋਈ ਡਰ ਨਹੀਂ, ਸਿੱਖ ਨੇ ਇਹਨਾਂ ਨੇ ਜਾਣਾ। ਯਾਨੀ ਭਾਈਚਾਰਾ ਸੀਗਾ। ਭਾਈਚਾਰਾ ਕੀ ਸਿਆਣੇ ਜਾਣੀ ਇਹ ਦੱਸਦੇ ਆ ਵੀ ਚੰਗਾ ਇੱਕ ਦੂਜੇ ਨਾਲ ਮੇਲ ਵਰਤਾਅ ਸੀਗਾ ਆਪਣੇ ਘਰਾਂ ਤਾਂ? ਬਹੁਤ ਵਧੀਆ ਸੀ। ਅੱਛਾ, ਠੀਕ ਠੀਕ। ਹੋਰ ਕੋਈ ਗੱਲਬਾਤ ਉੱਥੋਂ ਦੀ ਚੇਤੇ ਆ? ਬਸ ਹੋਰ ਨੂੰ ਸਾਡਾ ਪਿੰਡ ਸਾਰਾ ਕੁਝ ਰਹਿੰਦਾ ਸੀ। ਅੱਛਾ। ਇੱਕ ਦੀ ਔਲਾਦ ਹੈ ਸਾਰਾ ਪਿੰਡ। ਹੂੰ। ਤੇ ਕੋਗਰੋਲ ਜਿਹੜਾ ਸੀ ਉਹ ਵੀ ਭਰਾਵਾਂ ਵਾਂਗੂ, ਬਾਕੀ ਦੇ ਵੀ ਸਾਰੇ ਸੀ। ਹੂੰ। ਤੇ ਸਾਡੇ ਪਿੰਡ ਦੀ ਇਹ ਗੱਲ ਸੀ, ਉਹਨੇ ਸਾਰੇ ਪਿੰਡ ਸਿੱਖਾਂ ਦੇ ਜਿਹੜੇ ਬੜੇ ਭਾਰੇ ਸੀ। ਭਾਰੇ ਸੀਗੇ? ਵੱਡੇ ਸੀ, ਭਾਰੇ ਸੀ, ਤੇ ਪਹਾੜਾ ਬਾਂਧੇ ਹੁੰਦੇ ਸੀ ਇੱਟਾਂ ਦਾ। ਇੱਟਾਂ ਭੱਠੇ ਤੋਂ? ਪੱਠੇ ਤੋਂ। ਇੱਧਰ ਸਾਡੇ ਪਿੰਡ ਚ ਨੰਗਣੀ ਤੇ ਬਰਾਮ ਤੇ ਇਹਨਾਂ ਪਿੰਡਾਂ ਸਾਰੇ ਪੱਠੇ ਜਿਹੜੇ ਇੱਥੋਂ ਲੈ ਕੇ ਜਾਂਦੇ ਹੁੰਦੇ ਸੀ। ਹਾਂ। ਸਾਡੇ ਪਿੰਡ ਦੇ ਕੋਲ ਲੰਘਦੇ ਹੁੰਦੇ ਸੀ। ਅੱਛਾ। ਸਾਡੇ ਪਿੰਡ ਦਾ ਏਡਾ ਇਹ ਕੰਮ ਸੀਗਾ। ਤੇ ਆਪਸ ਵਿੱਚ ਜਿੱਦਾਂ ਮਰਜ਼ੀ ਵੀ ਜੇ ਹੁਣ ਕਿਸੇ ਨੇ ਇੱਕ ਦੂਜੇ ਨਾਲ ਹੋਈ ਆ, ਤੇ ਜੇ ਲਾਮ ਦੀ ਕੋਈ ਗੱਲ ਹੋਵੇ ਤਾਂ ਇੱਕ ਟਾਈਮ ਮਾਰਦਾ ਸੀ ਸਿੱਖਾਂ ਦੀ ਯਾਦ ਨਾਲ। ਸਿੱਖਾਂ ਦਾ ਤੁਹਾਨੂੰ ਪਤਾ ਝਮੂਰ ਚੱਕਦੇ, ਬੋਲੀਆਂ ਪਾਉਂਦੇ ਫੁੱਲੇ, ਬੋਲੀਆਂ ਗੱਡੇ ਗੁੱਡੇ ਕਈ ਹੁੰਦੇ ਸੀ ਇਕੱਠੇ। ਹਾਂ। ਮੈਂ ਛੋਟਾ ਜਿਹਾ, ਮੈਨੂੰ ਇੰਨੀ ਸਮਝ ਹੈਗੀ ਹੈ। ਅੱਛਾ। ਤੇ ਉਹ ਜਾਂ ਗੱਡੇ ਨਹੀਂ ਲੈ ਕੇ ਜਾਣਾ, ਬਾਜ ਵੇਲੇ ਗੱਡਿਆਂ ਪਰੇ ਬੋਲੀਆਂ ਲਾਪਣਾ ਪਾਣ ਉੱਦਾਂ ਪਿੰਡ ਜੀ ਲੰਘਣਾ, ਪਿੰਡ ਇੱਧਰਲੇ ਪਾਸੇ ਵੜਕਦੇ ਆਂਦੇ ਨਹੀਂ ਟੱਪਣਾ ਕਹਾਣ। ਹਾਂ। ਤੇ ਸਾਡੇ ਪਿੰਡ ਦੇ ਨੇ ਸੀਗਾ ਇੱਕ ਰੱਖਿਆ ਸੀ ਮਾਲੀ ਝੋਟਾ ਬਹੁਤ ਭਾਰਾ ਸੀ। ਤਾਂ ਉਹ ਸਿੱਖਾਂ ਦੇ ਜਿੱਦ ਪੈ ਗਿਆ। ਝੋਟਾ ਸਿੱਖਾਂ ਦੇ ਜਿੱਦ ਪੈ ਗਿਆ? ਅੱਛਾ। ਉਹ ਮਾਰਦੇ ਨੂੰ ਪਟਾਕੋ ਲਿਆ, ਕਦੇ ਬਾਦਸ਼ਾਹ ਲਿਆ ਆਪਣੇ ਦਬਲਣਾ, ਉਹਨੂੰ ਮਾਰਨਾ। ਹਾਂ। ਉਹ ਫਿਰ ਗਈ ਗਿਆ ਉਹਨਾਂ ਨੂੰ ਪੈਣ। ਅੱਛਾ। ਇਹਨਾਂ ਦੇ ਹੁੰਦੀ ਸੀ ਸਿਰ ਤੇ ਗੁੱਟੀ, ਪੱਗ ਹੁੰਦੀ ਸੀ? ਪੱਗ ਗੁੱਟੀ ਸੀ, ਬਾਲਾਂ ਦੀ ਵੀ ਗੁੱਟੀ ਬੰਨੀ। ਬਾਲਾਂ ਦੀ ਵੀ ਗੁੱਟੀ ਹੁੰਦੀ ਸੀ। ਉਹਨੂੰ ਐਸੀ ਪਛਾਣ ਸੀ, ਜਾਂ ਗੁੱਟੀ ਵਾਲਾ ਦੇਖਿਆ ਤਾਂ ਉੱਥੋਂ ਹੀ ਟੁੱਟ ਪੈਣਾ, ਪੁੱਤਰ ਜਾਣਾ। ਹਾਂ। ਤੇ ਉਹ ਇੱਥੋਂ ਦੀ ਲੰਘਣਾ, ਉਹ ਲਾਂਬੇ ਸ਼ਾਂਬੇ ਦੇ ਲੰਘਣਾ। ਸਾਡੇ ਪਿੰਡ ਇਹ ਬੋਲਦਾ, ਜੇ ਬੋਲਿਆ ਵੀ ਤਾਂ ਕੁੱਟ ਕੇ ਉਹਦਾ ਉਹ ਹਾਲ ਕੀਤਾ ਜਿਹੜਾ ਨਾ ਪੁੱਛ। ਸਾਡੇ ਪਿੰਡ ਦੇ ਮੂਹਰੇ, ਪਿੰਡ ਸਾਰੇ ਸਿੱਖਾਂ ਦੇ ਵੱਡੇ ਸੀ, ਸਭ ਕੁਛ ਹੈਗਾ, ਪਰ ਸਾਡੇ ਪਿੰਡ ਦੇ ਮੂਹਰੇ ਨਹੀਂ ਸੀ ਕੁਛ ਦਾ ਕੋਈ। ਯਾਨੀ ਬੋਲੀ ਨਹੀਂ ਸੀ ਪਾਉਂਦੇ, ਚੁੱਪ ਕਰਕੇ ਲੰਘਦੇ? ਚੁੱਪ ਕਰਕੇ ਹੀ ਲੰਘਦੇ ਸੀ। ਕੋਈ ਗੱਲਬਾਤ ਲੜਨੇ ਵੀ ਪਿੰਡ ਵੀ ਇਹ ਵਾਧੂ ਸਿੱਖ ਤਾਂ ਹੋ ਕੇ ਮਰਦੇ ਸੀ। ਇਕੱਠ ਸੀ ਨਾ ਪਿੰਡ ਦਾ? ਪਿੰਡ ਦਾ ਇਕੱਠ। ਹਾਂ, ਇਕੱਠ ਦੇ ਅੱਗੇ ਤਾਂ ਹਰ ਸ਼ੈ ਹਰ ਜਾਂਦੀ ਆ। ਹਾਂ ਜੀ, ਬਿਲਕੁਲ। ਹੋਰ ਸਾਰੇ ਪਿੰਡ ਲਾਦੀਆਂ, ਗਟਾਰੀਆਂ, ਭਰੋਲੀ, ਬਰਾਮ, ਚਾਰਾਂ, ਮਾਲਕਪੁਰ, ਮੇਲਿਆਣਾ। ਅੱਛਾ। ਸਾਡਾ ਪਿੰਡ ਇਹ ਸਾਰੇ ਮੁਸਲਮਾਨ। ਮੇਲਿਆਣੇ ਦੇ ਵਿੱਚ ਮੇਲਾ ਲੱਗਦਾ ਹੁੰਦਾ ਸੀ ਬਾਬੇ ਹਾਲ ਮਸਤ ਦਾ, ਕਦੇ ਗਏ ਸੀ? ਨਹੀਂ, ਅਸੀਂ ਨਿਆਣੇ ਸੀ, ਸਾਨੂੰ ਨਹੀਂ ਪਤਾ। ਅੱਛਾ, ਜਾਣ ਨਹੀਂ ਦਿੰਦੇ ਹੋਣੇ ਘਰ ਦੇ ਨਿਆਣੇ? ਬਿਲਕੁਲ। ਤੇ ਇਹ ਪਿੰਡ ਸਾਰੇ ਇੱਥੋਂ ਸਾਡੇ ਟੋਡਰ ਤੇ ਤੁਰ ਕੇ ਸਾਡਾ ਪਿੰਡ ਮੂਹਰੇ, ਸਾਡੇ ਪਿੰਡ ਦੇ ਕੋਗਰੌਰ ਦੇ ਮੂਹਰੇ ਕਟਾਰੀਆਂ, ਲਾਦੀਆਂ। ਅੱਛਾ। ਗੱਲ ਕਰੀ ਮੂਹਰੇ ਸੀਗਾ ਉਹ ਰਜਪੂਤਾਂ ਦਾ ਪਿੰਡ, ਹੀਮਾ ਕਹਿੰਦੇ ਸੀ ਉਹਨੂੰ। ਹੀਮਾ। ਅੱਛਾ। ਬਹੁਤ ਉੱਚਾ ਪਿੰਡ ਸੀ ਉਹ। ਅੱਛਾ। ਉੱਥੇ ਸੀ ਤਾਂ ਉਸ ਹੀਮੇ ਦਾ ਜੈਲਦਾਰ ਸੀ, ਉਹਦੀ ਹੋਰ ਪਿੰਡ ਦੇ ਨਾਲ ਬਹੁਤੀ ਗੱਲਬਾਤ ਸੀ। ਅੱਛਾ। ਇੱਕ ਸੀਗਾ ਜੈਲਦਾਰ ਜੜਿਆਲੇ ਦਾ, ਉਹ ਸਿੱਖਾਂ ਦਾ ਪਿੰਡ ਸੀ। ਜੜਿਆਲਾ। ਅੱਛਾ। ਉੱਥੇ ਥੋੜੇ ਘਰ ਸੀਗੇ ਮੁਸਲਮਾਨਾਂ ਦੇ। ਹਾਂ। ਤੇ ਉਹ ਜੜਿਆਲੇ ਵਾਲਾ ਸੀ ਜਿਹੜਾ, ਉਹਦੀ ਚੌਧਰੀ ਫਤਿਹ ਮੁਹੰਮਦ ਦੇ ਨਾਲ ਗੱਲਬਾਤ, ਉਹਦੇ ਨਾਲ ਅੰਡਰਸਟੈਂਡਿੰਗ ਸੀ। ਹਾਂ। ਜਿੱਦਣ ਉੱਜੜ ਕੇ ਆਏ ਅਸੀਂ ਉੱਥੋਂ ਕੋਗਰੌਰ ਤੇ ਪਹਿਲਾਂ। ਅੱਛਾ, ਉੱਜੜਦੇ ਆਪਾਂ ਬਾਅਦ ਦੇ ਵਿੱਚ ਆ। ਪਹਿਲੇ ਇਹ ਦੱਸੋ ਜਿਹੜੇ ਆਲੇ ਦੁਆਲੇ ਪਿੰਡ ਸੀਗੇ, ਸਿੱਖ ਸੀ ਜਾਂ ਹਿੰਦੂ ਸੀ ਜਾਂ ਹੋਰ ਬਰਾਦਰੀਆਂ ਮੁਸਲਮਾਨਾਂ ਦੀ, ਉਹਨਾਂ ਦੀਆਂ ਗੋਤਾਂ ਦਾ ਪਤਾ ਕਿਹੜੇ ਕਿਹੜੇ ਸੀਗੇ? ਬਾਜਵੇ ਸੀ, ਜੱਟ ਸੀ, ਕਿਹੜੇ ਸੀ? ਮੈਨੂੰ ਕੋਈ ਪਤਾ। ਅੱਛਾ। ਕਿਉਂ ਕਹੂੰਗਾ ਨਿਆਣਾ। ਅੱਛਾ, ਚਲੋ ਹੁਣ ਅਗਲੀ ਗੱਲ ਆਪਣੀ ਜਿਹੜੀ ਇਹ ਗੱਲ ਉਹ ਤੈਨੂੰ ਦੱਸਤੀ ਵੀ ਸਾਡਾ। ਠੀਕ ਆ। ਬਾਗੜੀ ਦਾ ਸਾਡਾ ਕੋਲ। ਤੁਹਾਡੀ ਬਾਗੜੀ ਸੀਗੀ। ਤੇ ਹੋਰ ਹੁਣ ਦੱਸੋ ਵੀ ਕਿਸ ਤਰ੍ਹਾਂ ਉੱਥੋਂ ਉਜਾੜਾ ਕਿਸ ਤਰ੍ਹਾਂ ਪਿਆ? ਉੱਥੋਂ ਜੇ ਉਜਾੜਾ ਪਿਆ ਐਸੇ ਇਦਾਂ ਜਿੱਦਾਂ ਆਹ ਸਾਡਾ ਖੇੜਾ ਸਾਡਿਆਂ ਘਰਾਂ ਤੇ। ਅੱਛਾ। ਇੱਦਾਂ ਸਾਡੇ ਮੂਹਰੇ ਖੇੜਾ ਸੀ। ਆਹ ਤਾਂ ਹਾਤੇ 'ਚ ਆਪਾਂ ਬੈਠੇ ਆ ਨਾ ਹੁਣ? ਤਾਂ ਹਾਤੇ 'ਚ ਬੈਠੇ ਵੀ, ਆ ਸਾਡਾ ਘਰ ਜਿਹੜਾ ਆਹ। ਹਾਂਜੀ। ਪਤਾ ਹੁਣ ਤੁਹਾਨੂੰ? ਹਾਂ, ਪਤਾ। ਇਹਦੇ ਮੂਹਰੇ ਖੇੜਾ ਨਹੀਂ ਆਹ? ਹਾਂਜੀ। ਖਬਰਾਂ। ਹਾਂ। ਬਾਬੇ ਦਾ ਰੋਜ਼ਾ। ਹਾਂ। ਇੱਦਾਂ ਹੀ ਸਾਡੇ ਘਰਾਂ ਦੇ ਮੂਹਰੇ ਸੀ ਸਾਡਾ ਖੇੜਾ। ਉੱਥੇ ਵੀ ਇੱਦਾਂ ਹੀ ਸੀ? ਉੱਥੇ ਵੀ ਇੱਦਾਂ ਹੀ। ਅੱਛਾ। ਤੇ ਖੇੜਾ ਸੀਗਾ ਉਹ ਉੱਚੇ ਤੇ।
ਤੇ ਹੋਰ ਪਿੰਡ ਦੇ ਆਲਾ ਦੁਆਲਾ ਜਿਹੜਾ ਸਾਡੇ ਨੀਵੇਂ ਸੀ। ਅੱਛਾ ਤੇ ਇੱਧਰੋਂ ਕੋਗਰੋੜ ਵੱਲੋਂ ਇੱਧਰ ਪੜੋਈ ਵੱਲੋਂ ਕੋਗਰੋੜ ਤੇ ਗੱਭੇ ਦੀ ਬੇਈ ਆਉਂਦੀ ਸੀ। ਉਹ ਫਿਰ ਜਦ ਬਰਸਾਤ ਆਣੀ ਤਾਂ ਪਾੜ ਜਾਣੀ। ਅੱਛਾ ਜੀ। ਇੱਧਰਲੇ ਪਾਸੇ ਦੀ ਕੋਗਰੋੜ ਤੇ ਉਹਨੂੰ ਕਹਿੰਦੇ ਸੀ ਚੋ। ਉਹ ਸਿੱਧਾ ਫਿਰ ਇਹਨਾਂ ਚਾੜਾਂ ਦੇ ਵਿੱਚ ਦੀ ਚੋ ਕਿਹਨੂੰ ਕਹਿੰਦੇ ਆ? ਬੇਈ ਨੂੰ ਹੀ। ਅੱਛਾ। ਬੇਈ ਸਾਡੇ ਇੱਧਰ ਉਹ ਬਹੁਤ ਵੱਡਾ ਸੀ। ਅੱਛਾ। ਉਹਨੂੰ ਚੋ ਕਹਿੰਦੇ ਸੀ। ਚਾੜਾਂ ਦੇ ਤੇ ਸਾਡੇ ਪਿੰਡ ਦੇ ਗੱਭੇ ਦੀ ਲੰਘਦਾ ਕੋਗਰੋੜ ਤੇ ਜਾਂਦਾ ਸਿੱਧਾ। ਹਾਂ ਤੇ ਉਹ ਜਨਾਬੇ ਵਾਲੀ ਪਾਣੀ ਜਿਸ ਵੇਲੇ ਆਉਣਾ ਤਾਂ ਸਾਡਾ ਜਿਹੜਾ ਖੇੜਾ ਸੀ, ਖੇੜਾ ਸੀਗਾ ਵੀ ਬਹੁਤ ਉੱਚੇ ਥਾਂ। ਅੱਛਾ ਜੀ। ਤੇ ਬਾਕੀ ਉਹਦੇ 4 ਛਪੇਰੇ ਬਹੁਤ ਉੱਚੀ ਕੰਧ ਲਾਈ ਸੀ, ਦੋ ਲਾਇਆ ਸੀ ਬੰਨ। ਅੱਛਾ। ਪਾਣੀ ਇੱਧਰੋਂ ਪਾਣੀ ਦੀ ਸੱਟ ਪਾਣੀ ਨਾ ਚੜੇ। ਪਾਣੀ ਨਾ ਚੜੇ। ਜੇ ਉਹ ਖੇੜਾ ਨਾ ਹੁੰਦਾ ਤਾਂ ਸਾਡਾ ਪਿੰਡ ਉੱਥੇ ਰਹਿ ਨਾ ਸਕਦਾ ਜਿੱਦਾਂ ਪਾਣੀ ਆਉਂਦਾ ਸੀ। ਖੇੜੇ ਦਾ ਨਾ ਬੜਾ ਬਚਾ ਸੀ, ਲਾਂਬੇ 'ਚ ਪਾਣੀ ਨਿਕਲ ਜਾਣਾ, ਖੇੜੇ 'ਚ ਪਿੰਡ ਨੂੰ ਨਹੀਂ ਆਉਣਾ। ਠੀਕ ਆ। ਉਹ ਜਨਾਬੇ ਵਾਲੀ ਇੱਦਾਂ ਆਹ ਖੇੜਾ ਦੇ ਵਿੱਚ ਸੀਗੇ ਦਰਖਤ। ਅੱਛਾ। ਤੇ ਸਾਡੇ ਬਾਪ ਹੁਣੇ ਹਾਲ ਬਾਹ ਬੂਹ ਕੇ ਆ ਕੇ ਦੁਪਹਿਰ ਨੂੰ ਐਸੇ ਮੌਕੇ ਹੁਣ ਕਹਾਂ। ਅੱਛਾ ਜੀ। ਤੇ ਉੱਥੇ ਮੰਜੇ ਲਾ ਲੈਣੇ ਆ ਕੇ ਸਿਗਾ ਤੋੜੇ ਕਬਰਾਂ ਪਿੱਛੇ ਪਿੱਛੇ ਸੀ। ਠੀਕ ਆ। ਉੱਥੇ ਨਹੀਂ ਹੁੱਕਾਂ ਕਾ ਪੀਣਾ, ਐਸੇ ਕੋਲ ਖੇਡਦੇ ਹੁੰਦੇ ਸੀ। ਖੇਡਦੇ ਸੀ ਜਨਾਬ ਵੇਲੇ। ਤੈਨੂੰ ਉਜਾੜਾ ਜਿੱਦਣ ਪਿਆ ਉਦਣ ਦੀ ਗੱਲ ਆਏ। ਅੱਛਾ ਉਦੋਂ ਦੀ ਗੱਲ ਆ? ਉਦੋਂ ਦੀ ਗੱਲ। ਉਹਦਾ ਨਾਂ ਮੋਤਾ ਸਿੰਘ ਦੇ ਸੀਗਾ ਉਹ ਨੌਕਰ। ਚਮਾਰ ਸੀਗਾ ਮੋਤਾ ਸਿੰਘ। ਉਹਦੇ ਨਾਂ ਸਾ ਲੁਗਾ। ਚਮਾਰ ਦੇ ਨਾਂ ਸਾ ਲੁਗਾ। ਅੱਛਾ। ਉਹ ਸਾਡੇ ਬਾਪ ਉਹਨਾਂ ਨੂੰ ਵੀ ਸਾਰਿਆਂ ਨੂੰ ਮੀਆਂ ਨੂੰ ਤੇ ਜਾਣਦੇ ਸਾਰ ਵੇਲੇ ਚੌਧਰੀ ਦੇ ਨਾਲ ਜਾਂਦਾ ਹੁੰਦਾ ਸੀ। ਏਦਾਂ ਬੈਠੇ ਤਾਂ ਏਦਾਂ ਸਾਡੇ ਕੋਲ ਦੀ ਮੋਹਰ ਦੀ ਪੈੜੀ ਘਾਟਵੀਂ ਵੇਈ ਜਾਂਦੀ ਸੀ ਉਹ। ਅੱਛਾ ਜੀ। ਬਈ ਉਹ ਚੋ ਪਾਟੀ ਸੀ ਕੋਗਰੋੜ ਤੇ ਪਿੱਛੋਂ। ਤੋਂ ਚੋ ਸਿੱਧਾ ਹੋ ਕੇ ਬੇਈ ਇੱਧਰਲੀ ਬੇਈ ਬਣ ਗਈ। ਠੀਕ ਆ। ਉਹ ਬੇਈ ਦੇ ਬਾਅਦ ਜਾਂਦੀ ਸੀ ਡੰਡੀ ਸਿੱਧੀ ਪਡੋਰੀ ਨੂੰ। ਪਜੌੜ ਇੱਧਰਲੇ ਪਾਸੇ ਦਾ। ਪਡੋਰੀ ਦਿਨ ਕੋਗਰੋੜ ਵਾਲੇ ਪਾਸੇ ਨੂੰ ਸੀ। ਅੱਛਾ ਜੀ। ਪਡੋਰੀ ਰਹਿੰਦਾ ਸੀ ਸਿੱਖ ਸੀ ਮੋਤਾ ਸਿੰਘ ਰਹਿੰਦਾ ਸੀ। ਉਹ ਆਂਦਾ ਇੱਧਰ ਦਿਨ ਦੀਆਂ 12 ਵਜੀਆਂ ਅਸੀਂ ਉੱਥੇ ਖੇਡਦੇ ਹਾਂ ਤੇ ਸਾਡੇ ਬਾਪ ਨੇ ਹੁੱਕਾ ਪੀਂਦੇ। ਠੀਕ ਆ। ਪੀਂਦੇ ਤੇ ਬੈਠੇ ਗਏ ਤਾਂ ਇਹ ਲੁੱਗਾ ਤੁਰਿਆ ਆਉਂਦਾ ਉਧਰ ਨੂੰ। ਅੱਛਾ ਜੀ। ਉਹ ਡੰਡੀ ਆਉਂਦੀ ਸੀ ਸਿੱਧੀ। ਠੀਕ ਆ। ਉਹ ਤੋਂ ਆ ਕੇ ਬੈਂ ਟੱਪਿਆ ਮੀਆਂ ਤੋਂ ਜਾਣਦਾ ਸੀ। ਉਹ ਸਿੱਧਾ ਇਹਨਾਂ ਕੋਲ ਨੂੰ ਆ ਗਿਆ ਕਬਰਾਂ ਤੋਂ। ਅੱਛਾ। ਦਵਾ ਲੈ ਕੇ ਤਾਂ ਅਗਰ ਲੁੱਗਿਆ ਤੂੰ ਇਸ ਵੇਲੇ ਦੁਪਹਿਰ ਦੇ ਸਿਖਰ ਕਿੱਦਾਂ ਤੁਰਿਆ? ਅਖੇ ਭਾਈ ਮੈਂ ਤੁਰਿਆ। ਫਿਰ ਮੈਨੂੰ ਘੱਲਿਆ ਮੋਤਾ ਸਿੰਘ ਸਰਦਾਰ ਨੇ। ਅੱਛਾ। ਸੁਨੇਹਾ ਲੈ ਕੇ ਆਇਆ? ਸੁਨੇਹਾ ਮੈਂ ਲੈ ਕੇ ਆਇਆ। ਅੱਛਾ। ਉਹਨੇ ਮੈਨੂੰ ਕਿਹਾ ਬਈ ਚੋਰ ਹੀ ਦੱਸ ਦੇ ਇਹਨਾਂ ਪਿੰਡਾਂ ਸਾਰਿਆਂ ਦਾ, ਪਡੋਰੀ ਦਾ, ਪਜੌੜ ਦਾ, ਲੜਾਲੋਂ ਦਾ, ਇਹਨਾਂ ਪਿੰਡਾਂ ਸਾਰਿਆਂ ਦਾ ਸਿੱਖਾਂ ਦਾ ਅੱਜ ਮੀਂਢਕ ਆ। ਅੱਛਾ। ਇਹਨਾਂ ਦੀ ਹੈਗੀ ਮੀਂਢਕ ਤੇ ਅੱਜ ਇਹਨੇ ਤੁਹਾਡੇ ਪਰ ਹਮਲਾ ਕਰਨਾ। ਯਾਨੀ ਪਲਾਨਿੰਗ ਕਰ ਲਈ ਆ ਵੀ ਤੁਹਾਡੇ ਤੇ ਹਮਲਾ ਕਰਨਾ। ਹਮਲਾ ਹੋਣਾ ਤੁਹਾਡੇ ਤੇ ਰਾਤ ਨੂੰ। ਚੌਧਰੀ ਨੂੰ ਕਹਿੰਦੇ ਵੀ ਆਪਣਾ ਟੱਬਰ ਲੈ ਕੇ ਇੱਥੇ ਨੂੰ ਅੱਜ ਸਾਡੇ ਕੋਲ ਪਡੋਰੀ ਨੂੰ। ਅੱਛਾ। ਪਤਾ ਹੁਣ ਸਗਲ ਬਿਮਾਰ ਹੋ ਕੇ ਆਉਂਦਾ ਜਾਂਦਾ ਉਹ ਸਿੱਧਾ ਸਾਡੇ ਘਰਾਂ ਦੇ ਵਿੱਚ ਦੀ ਸਿੱਧਾ ਲੰਘ ਗਿਆ। ਅੱਛਾ। ਸਿੱਧਾ ਲੰਘ ਗਿਆ। ਲੰਘ ਇਹਨਾਂ ਲੰਬੜਾ ਜਾ ਵੜਿਆ। ਸਿੱਧਾ ਚੌਧਰੀ ਦੇ ਚੁਬਾਰੇ ਜਾ ਚੜਿਆ। ਉੱਥੇ ਜਾ ਕੇ ਉਹਨੂੰ ਦੱਸਿਆ। ਅੱਛਾ। ਦੱਸ ਕੇ ਤਾਂ ਜੀ ਇੱਦਾਂ ਤਾਂ ਮੈਂ ਆਇਆ। ਉਹ ਕਹਿੰਦਾ ਤੂੰ ਇੱਦਾਂ ਕਰ, ਇੱਕ ਸੀਗੀ ਕੁੱਤੀ। ਅੱਛਾ। ਉਹਨੂੰ ਜਹਾਜ਼ਣ ਕਰਕੇ ਸਾਦੇ ਸੀ। ਕੁੱਤੀ ਦਾ ਨਾਂ ਸੀ ਜਹਾਜ਼ਣ? ਅੱਛਾ। ਤੇ ਇੱਕ ਸੀਗਾ ਬੁਲੀ ਕੁੱਤਾ। ਇੱਕ ਬੁਲੀ ਕੁੱਤਾ ਸੀਗਾ। ਹਾਂ। ਇਹ ਦੋ ਸੀਗੇ ਤਾਂ ਉਹ ਆਹ ਮੈਲ ਮਮੂਲ ਰੇੜੀਏ ਕੋਈ ਨਹੀਂ ਸੀ। ਗਾਣੇ ਵਾਲੀ ਮਸ਼ੀਨ ਹੁੰਦੀ ਸੀ ਤਵਿਆਂ ਵਾਲੀ। ਠੀਕ ਆ। ਤਵਿਆਂ ਵਾਲੀ ਚੱਲਦੀ ਹੁੰਦੀ ਸੀ। ਤਵਿਆਂ ਵਾਲੀ ਉਹੀ ਇਹਨਾਂ ਦੇ ਸੀ। ਚੌਧਰੀਆਂ ਦੇ ਘਰ ਹੀ ਸੀ। ਬਹੁਤ ਇਹਨਾਂ ਰਾਤ ਨੂੰ ਇਕੱਠੇ ਹੋ ਕੇ ਉੱਥੇ ਸੁਣਨ ਜਾਣਾ। ਰਾਗ ਰੂਗ ਸੁਣਦੇ ਹੋਣੇ ਆ। ਕੋਠੇ ਤੇ ਉੱਥੇ ਚਲੇ ਜਾਣਾ। ਉਹ ਚੌਧਰੀ ਕਹਿੰਦਾ ਵੀ ਗੱਲ ਹੈਗੀ ਇਹ, ਉਹਦਾ ਸੁਨੇਹਾ ਤੂੰ ਲੈ ਮੈਨੂੰ ਦੇ ਦਿੱਤਾ ਤੇ ਹੁਣ ਮੇਰਾ ਲੈ ਜਾ। ਅੱਛਾ। ਆਹ ਫਿਰ ਕੁੱਤੀ, ਆਹ ਕੁੱਤਾ, ਆਹ ਮਸ਼ੀਨ, ਇਹ ਤਿੰਨੇ ਲੈ ਜਾ। ਚੌਧਰੀ ਉਹਨੂੰ ਸਿੱਖ ਨੂੰ ਸੰਭਾਲ ਦੇ ਮੋਤਾ ਸਿੰਘ ਨੂੰ ਤੇ ਮੇਰਾ ਨੂੰ ਦੱਸ ਦੇ ਵੀ ਉਹਨੇ ਕਿਹਾ ਵੀ ਜਿੱਥੇ ਮੇਰਾ ਪਿੰਡ ਉੱਥੇ ਮੈਂ। ਅੱਛਾ। ਮੈਂ ਆਪਣੇ ਪਿੰਡ ਨੂੰ ਛੱਡ ਕੇ ਨਹੀਂ ਜਾ ਸਕਦਾ। ਛੱਡ ਕੇ ਮੈਂ ਨਹੀਂ ਆ ਸਕਦਾ। ਨਾਲ ਹੀ ਇਹਨਾਂ ਦੇ ਨਾਲ। ਆਖੇ ਜਾ ਕੇ ਮੈਂ ਸੁਨੇਹਾ ਦੇ ਦੂੰ, ਇਹ ਮੇਰਾ ਸੁਨੇਹਾ ਦੇ ਦੀ।
ਠੀਕ ਆ। ਉਹਨੇ ਕੁੱਤੀ ਫੜਾਈ, ਕੁੱਤਾ ਫੜਾਇਆ, ਮਸ਼ੀਨ ਉਹਦੇ ਮੋਢੇ ਤੇ ਰੱਖੀ। ਅੱਛਾ। ਇੱਦਾਂ ਸਾਡੇ ਬਾਪ ਉਹਨਾਂ ਦੇ ਕੋਲ ਦੀ ਫਿਰ ਲੰਘਿਆ। ਲੰਘ ਗਿਆ। ਕੀ ਚਾਹ ਟੱਕਰ ਹੀ ਟੱਕਰ ਗਿਆ, ਇੱਦਾਂ ਦਾ ਗਿਆ। ਹਾਂ। ਉਹ ਕਹਿੰਦਾ ਜਿੱਥੇ ਮੇਰਾ ਪਿੰਡ ਉੱਥੇ ਮੈਂ ਆਵੇ ਇਹਨਾਂ ਦੇ ਨਾਲ ਹੀ ਜੀਣ ਮਰਨਾ ਜਿੱਧਰ ਹੋ ਗਈ ਮੈਂ ਉੱਧਰ ਹੀ ਹਾਂ। ਕੱਲਿਆ ਨਹੀਂ ਜਾਣਾ। ਤੇ ਮੈਂ ਉਹਨੂੰ ਜਾ ਕੇ ਸੁਨੇਹਾ ਦੇ ਹੁਣ ਜਾ ਕੇ ਉਹਨੂੰ ਦੱਸਿਆ ਜੀ ਵੀ ਚੋਰੀ ਨੇ ਇੱਦਾਂ ਦਾ ਕਿਹਾ। ਅੱਛਾ। ਅੱਛਾ ਉੱਥੇ ਹੀ ਬੈਠੇ ਹਜੇ ਬੈਠੇ ਹੁੱਕਾ ਪੀਂਦੇ ਆ, ਇਹਦੇ ਕੋਲ ਖੇਲਦੇ ਆ। ਇੱਧਰ ਪਡੋਰੀ ਵੱਲੋਂ ਤਾਂ ਪਜੌੜ ਵੱਲੋਂ ਏਦਾਂ ਮੂਹਰੇ ਟੋਡੋ ਪਰਸਾ ਤੇ ਉਹਨੇ ਸਾਰਿਆਂ ਤੋਂ ਗੱਭੇ ਦੀ ਉਹਨੂੰ 20 ਲੈਣ ਕਹਿੰਦੇ ਸੀ। 20 ਲੈਣ। ਹੁਣ ਤਾਂ ਤੇ ਸੜਕਾਂ ਪੱਕੀਆਂ ਬਣੇ, ਉਹ ਸੜਕ ਸੀ ਕੱਚੀ ਸੜਕ। ਹਾਂਜੀ। ਬਹੁਤ ਦੂਰ ਤੋਂ ਜਾਂਦੀ ਸੀ। ਹਾਂ। ਉਹ ਸੜਕ ਭਾਰੀ ਨਾ ਪਡੋਰੀ ਦੇ ਤੁਰ ਕੇ ਪਜੌੜ ਤੋਂ ਬੰਦੇ ਨਿਕਲ ਕੇ ਤੇ ਟੋਡੋ ਨੂੰ ਸਿੱਧੇ ਜਾਂਦੇ ਆ। ਅੱਛਾ ਜੀ। ਤੇ ਦਿਨ ਨੂੰ 2 ਵਜੇ ਇਹ ਮਿੰਨੇ ਹੁਣ ਉੱਠ ਕੇ ਮੰਜ਼ਲ ਦੇਖਣਾ ਪਏ ਇਹ ਦੁਨੀਆ ਇੰਨੀ ਇਕੱਠੀ ਕਿੱਥੇ ਹੋ ਗਈ ਹੈ। ਇਹ ਤਾਂ ਬਹੁਤ ਬੰਦੇ ਤੁਰੇ ਜਾਂਦੇ ਇੱਧਰ ਨੂੰ। ਸਹੀ। ਇੱਧਰ ਟੋਡੋਪੁਰਾ ਨੂੰ ਸਿੱਧੇ ਜਾਂਦੇ। ਉਹ ਉੱਧਰ ਨੂੰ ਜਾਂਦੇ ਸੀ ਤੇ ਸਿੱਖਾਂ ਨੂੰ, ਹਿੰਦੂਆਂ ਨੂੰ, ਇਹਨਾਂ ਨੂੰ ਮੁਸਲਮਾਨਾਂ ਨਾਲੋਂ ਵੱਧ ਪਤਾ ਸੀ। ਅੱਛਾ। ਇਹ ਅਦਲਾ ਬਦਲੀ ਹੋਣੀ, ਪਾਕਿਸਤਾਨ ਚ ਹੋਣਾ, ਹਿੰਦੁਸਤਾਨ ਚ ਹੋਣਾ। ਮੁਸਲਮਾਨਾਂ ਦਾ ਸੀ ਇੰਨਾ ਜ਼ਿਆਦਾ ਨਹੀਂ ਸੀ ਪਤਾ। ਇਹਨਾਂ ਨੂੰ ਪਤਾ ਵੀ ਆਹ ਕੰਮ ਹੋਣਾ ਹੀ ਹੈ। ਯਾਨੀ ਇਹ ਤਾਂ ਪਤਾ ਸੀ ਵੀ ਵੰਡ ਪੈਣੀ, ਇਹ ਨਹੀਂ ਸੀ ਪਤਾ ਵੀ ਉੱਠ ਕੇ ਜਾਣਾ ਪੈਣਾ ਜਾਂ ਉੱਡਣਾ। ਅੱਗੇ ਦੇਖਿਆ ਹੋਵੇ ਕੰਮ ਤਾਂ ਹੋਵੇ। ਲੈ ਜੀ ਬੈਠੇ ਦੇਖਦੇ ਜਾਂ ਉਧਰ ਨੂੰ ਦੇਖਦੇ। ਇਹਨਾਂ ਦੇ ਉੱਥੇ ਬੈਠੀ ਹੁੱਕਾ ਪੀਂਦੀ ਨਾ ਉਹ ਜਾਵੜੇ ਟੋਡੋਪੁਰ। ਅੱਛਾ। ਟੋਡੋਪੁਰ ਜਾਵੜੇ ਉਹ ਮਾਰਦੇ ਨਾ ਸੀ। ਕੁੱਪਾਂ ਨੂੰ ਅੱਗ ਲਾ, ਬਾੜਾਂ ਨੂੰ ਅੱਗ ਲਾ, ਕੋਠੇ ਕੱਚਿਆਂ ਨੂੰ ਅੱਗ ਲਾ। ਧੂਆਂ ਕਰਦੇ ਵੀ ਡਰਦੇ ਨਿਕਲ ਨਿਕਲ ਜਾਣ ਸੀ। ਉਹਨੇ ਜਾ ਕੇ ਮੇਰਾ ਗੱਲ ਟੋਡੋਪੁਰ ਵਾਲੇ ਪਾਸੇ ਧੂਆਂ ਹੀ ਧੂਆਂ ਦਿਸੇ ਤੇ ਟੋਡੋਪੁਰ ਰੁੱਕਾ ਸਾਡੇ ਪਿੰਡ ਨੂੰ। ਉੱਥੋਂ ਜੀ ਬੈਠੇ ਤੇ ਟੋਡੋਪੁਰ ਦੇ ਬੰਦੇ ਬਹੁਤ ਬੁੜੀਆਂ ਬੰਦੇ ਨਿਕਲ ਪਏ ਜਾਂ ਵੇਲੇ ਅੱਗਾਂ ਲੱਗੀਆਂ ਤੇ ਆਪ ਅੱਗਾਂ ਲਾ ਲੈਣੀਆਂ, ਲਾਗਦਾ ਪਿੰਡ ਚ ਵੜ ਜਾਣਾ, ਲੁੱਟਣਾ ਸ਼ੁਰੂ ਕਰ ਦੇਣਾ। ਇਹ ਜਾਂ ਉੱਥੇ ਆ ਜਾ ਟੋਡੋਪੁਰ ਵੀ ਉੱਕਾ ਹੀ ਚਲੇ ਆਉਂਦਾ। ਉੱਥੋਂ ਆਏ ਤਾਂ ਸਿੱਧੇ ਕੁਕਰੋੜ ਨੂੰ ਮੂਹਰੇ ਇੱਦਾਂ ਕੁਕਰੋੜ ਸਾ। ਅੱਛਾ। ਉਹ ਆਉਂਦੇ ਉੱਧਰ ਨੂੰ ਤਾਂ ਇਹ ਵੀ ਉੱਥੋਂ ਉੱਠ ਖੜੇ ਤਾਂ ਮਾਲ ਪਸ਼ੂ ਬਾਹਰ ਟੱਕ ਚੁੱਕਦਾ। ਅੱਛਾ। ਜਦੋਂ ਹੋ ਗਏ ਤਾਂ ਮੁੜ ਕੇ ਨਾਲੇ ਉੱਤਰ ਪਈ ਬਾਰਿਸ਼, ਨਾਲੇ ਮੀਂਹ ਆ ਗਿਆ। ਵਾਹ ਬਈ ਵਾਹ। ਬਾਰਿਸ਼ ਵੀ ਨਾ ਹਟੇ। ਹੋਰ ਅਖੀਰ ਜਾਂ ਟੋਡੋਪੁਰ ਵਾਲ ਦੇਖ ਕੇ ਬਾਰਿਸ਼ ਤੇ ਫਿਰ ਜਦੋਂ ਆਈ ਅੱਗ ਤਾਂ ਬੁਝ ਗਈ ਹੋਣੀ, ਜਿਹੜੀ ਅੱਗ ਲਾਈ ਉਧਰ ਪਿੱਛੇ ਬੁਝ ਗਈ ਹੋ ਜਾਂ ਕੁਛ ਵੀ ਹੋ। ਉਹ ਜਾ ਇੱਥੇ ਸਾਡੇ ਪਿੰਡ ਕੁਕਰੋੜ ਦੇ ਟੋਡੋਪੁਰ ਦੀਆਂ ਗਾਹਾਂ ਲੰਘੇ, ਸਾਡਾ ਪਿੰਡ ਵੀ ਸਾਰਾ ਉੱਜੜ ਪਿਆ। ਇਹਨੂੰ ਕੁਕਰੋੜਾਂ ਨੂੰ ਚਲੇ। ਇਹ ਪਿੰਡ ਸਾਰੇ ਮੁਸਲਮਾਨਾਂ ਦੇ ਸੀ, ਹੀਵੇਂ ਤਾਈਂ। ਅੱਛਾ। ਕਟਾਰੀਆਂ, ਲਾਦੀਆਂ ਸਾਰੀਆਂ, ਭਰੋਲੀ, ਬਰਾਮ, ਇਹ ਸਾਰੇ ਪਿੰਡ ਇੱਧਰ ਨੂੰ ਆਉਂਦੇ ਸੀ। ਚੱਲ ਜੀ ਮੀਂਹ ਪੈਂਦੇ ਦੇ ਵਿੱਚ ਪਸ਼ੂ ਜਿੱਥੇ ਪਸ਼ੂ ਫਿਰਦੇ ਆ ਆਪਣੇ ਖੇਤਾਂ 'ਚ, ਮੀਂਹ ਪੈਂਦੇ ਦੇ ਵਿੱਚ ਹੀ ਕੁਕਰੋੜ ਆ ਗਏ। ਕੁਕਰੋੜ ਆ ਗਏ ਤਾਂ ਉੱਥੋਂ ਆਪਣੇ ਪਿੰਡ ਉੱਠ ਕੇ ਕੁਕਰੋੜ ਆ ਗਏ। ਟੋਡੋਪੁਰ ਵੀ ਕੁਕਰੋੜ ਹੀ। ਅੱਛਾ। ਕੋਈ ਉੱਥੋਂ ਬੰਦੇ ਗਾਹਾਂ ਨੂੰ ਇੱਧਰ ਨੂੰ ਹੀਵੇਂ ਵੱਲ ਨੂੰ, ਲਾਦੀਆਂ ਕਟਾਰੀਆਂ ਨੂੰ ਤੁਰੇ ਜਾਣ। ਠੀਕ ਆ। ਰਾਤ ਰਹੇ ਜਨਾਬ ਉੱਥੇ ਉਦੋਂ ਕੁਕਰੋੜ। ਉਹ ਚੱਕਿਆ ਵੀ ਘਰੋਂ ਸਮਾਨ ਕਿ ਏਦਾਂ ਹੀ? ਕੱਖ ਵੀ ਨਹੀਂ ਚੱਕਿਆ ਵੀ, ਜਿੱਦਾਂ ਬੈਠੇ ਤੇ ਬਾਹਰ ਏਦਾਂ ਨਿਕਲ ਪਏ। ਯਕਦਮ ਜੋ ਪੈ ਗਈ। ਆ ਧੋਤੀਆਂ ਜਿਹੜੀਆਂ ਨਾ ਪਾਕਿਸਤਾਨ ਜਾ ਕੇ ਦੇਖੀਆਂ, ਇੱਧਰ ਆ ਕੇ ਜਾਂਗੀ ਤੇੜੀ ਇੱਕ ਚੱਗਾ। ਅੱਛਾ। ਆਮ ਬੰਦਿਆਂ ਸਿਆਣਿਆਂ ਦੇ ਵੀ ਜਾਂਗੀ ਹੁੰਦੇ ਸੀ। ਜਾਂਗੀ ਹੁੰਦੇ ਸੀ। ਉਹ ਜਨਾਬੇ ਵਾਲੀ ਜਦ ਉੱਥੇ ਰਾਤ ਨੂੰ ਕੁਕਰੋੜ ਸਾਡੀ ਵੀ ਰਿਸ਼ਤੇਦਾਰੀ ਕੋਈ ਸਾਡੇ ਜੀ ਸਾਰੇ ਉਹਨਾਂ ਦੇ ਚਲੇ ਗਏ। ਬਾਕੀ ਤਾਂ ਹੋ ਕਿਤੇ। ਅੱਛਾ। ਇਹਨੇ ਲੰਬੜਾਂ ਦਾ ਟੱਬਰ ਸਾ ਜਿਹੜਾ ਸਾਰਾ ਬਾਹਮਣ ਹੁੰਦੇ ਸੀ ਉੱਥੇ, ਉਹਨਾਂ ਨੂੰ ਬੜੀ ਬਾਕ ਵੀ ਸੀ। ਇਹ ਬਾਹਮਣਾਂ ਦੇ ਘਰ ਆ ਗਏ। ਅੱਛਾ। ਰਾਤ ਉੱਥੇ ਕੱਢੀ ਤਾਂ ਸਵੇਰ ਨੂੰ ਸਾਡਾ ਬਾਪ ਕਹਿੰਦਾ ਸਾਡੇ ਤਾਏ ਦੇ ਪੁੱਤ ਨੂੰ ਜਲਾਲ ਸਾਹਿਬ ਦਾ ਨਾਂ ਆਖੇ ਤੂੰ ਆ ਲਖੇ ਏਦਾਂ ਦਾ ਕਰ ਚਰੀਏ ਪਿੰਡ ਨੂੰ ਤੇ ਗੱਡਾ ਜੋੜ ਕੇ ਤਾਂ ਕੁਝ ਮਿੱਠਾ, ਕੁਝ ਆਟਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕੁਛ ਲੈ, ਕੀ ਪਤਾ ਇੱਥੇ ਕਿੰਨੇ ਦਿਨ ਲੱਗੇ। ਜ਼ਰੂਰੀ ਲੈ ਲਈਏ, ਭੁੱਖੇ ਮਰ ਜਾਵਾਂਗੇ। ਆਖੇ ਚੱਲ। ਉਹ ਆ ਗਏ ਜਨਾਬ ਪਿੰਡ ਨੂੰ, ਆਪਣੇ ਪਿੰਡ ਨੂੰ ਆਏ। ਅੱਛਾ। ਆਪਣੇ ਘਰਾਂ ਦੇ ਵਿੱਚ ਸਾਡਾ ਬਾਪ, ਸਾਡਾ ਭਰਾ, ਇੱਕ ਹੋਰ ਸਾਡਾ। ਅੱਛਾ। ਇਹ 3 ਜਣਿਆਂ ਗੱਡਾ ਖੜਾ ਕੀਤਾ ਘਰਾਂ ਦੇ ਮੂਹਰੇ। ਇਹ ਲਾਟਾ ਸਭ ਕੁਛ ਏਦਾਂ ਦਾ। ਪਿੰਡ ਦਾ ਨਕਸ਼ਾ ਹੀ ਬਦਲ ਗਿਆ ਹੋਣਾ। ਆਹੋ ਉਹਦੇ ਲੁੱਟ ਮਾਰ ਕਰ ਗਏ ਹੋਣੇ। ਹਾਂ।
ਨਹੀਂ ਉਦੋਂ ਹਜੇ ਸਾਡੇ ਪਿੰਡ ਨਸੀ ਬੜੇ ਸਿੱਖ। ਅੱਛਾ, ਨਹੀਂ ਸੀ ਬੜੇ ਬੜੇ ਜਿੱਦਾਂ ਉੱਜੜ ਕੇ ਅਸੀਂ ਗਏ ਉਦਾਂ ਹੀ ਸੀ। ਠੀਕ ਆ। ਲੈ ਜੀ ਨਹੀਂ ਬੋਰੀਆਂ ਵਿੱਚ ਪਾ ਕੇ ਸਭ ਕੁਝ ਕੋਲੇ ਦੇ ਉੱਪਰ ਰੱਖਿਆ। ਉਦਾਂ ਖੌਫ ਤਾਂ ਆਉਂਦਾ ਹੋਣਾ ਵੀ ਭਰਿਆ ਪਿੰਡ ਛੱਡ ਕੇ ਹੁਣ ਸੁੰਨਮਸਾਨ ਹੋਈ ਪਈ ਆ। ਉਹ ਡਰ ਤੈਨੂੰ ਦੱਸਿਆ ਵੀ ਸਾਹ ਹੈ ਹੀ ਨਹੀਂ ਸੀ। ਹਾਂ, ਇੱਕ ਮੀਂਹ ਨਾ ਹਟੇ ਉੱਪਰੋਂ। ਇੱਕ ਮੀਂਹ ਨਾ ਹਟੇ। ਜਨਾਬੇ ਵਾਲੀ ਜਿਸ ਵੇਲੇ ਆਏ ਤੇ ਜਾਸੇ ਨਹੀਂ ਦਿਨ ਟੋਡਰ ਵਾਲੇ ਪਾਸੇ ਦੇਖਣ ਬੰਦੇ ਤੇ ਸਾਰੇ ਰਾਤ ਤੇ ਦਿਨ ਦੇ ਵਿੱਚ ਆ ਗਏ ਸੀ। ਹਾਂ, ਉਹੋ ਹੀ ਸਿੱਖ ਹੀ ਸੀਗੇ ਉੱਥੇ। ਸਹੀ। ਉਹ ਫੇਰ ਹੁਣ ਆਉਂਦੇ ਸੀ ਜਿੱਦਾਂ ਟੋਡਰਪੁਰਾ ਨੂੰ ਜਾਂਦੇ ਸੀ, ਹਾਂ ਸਾਡੇ ਪਿੰਡਾਂ ਨੂੰ ਆਉਂਦੇ ਸੀ। ਹਾਂ ਹਾਂ। ਉਹ ਜਾਣੀ ਨਹੀਂ ਆਉਂਦੇ ਉਸ ਵੇਲੇ ਦੇਖਦੇ ਨੇ ਦਵਾ ਦਾ ਜੋੜੋ ਗੱਡਾ ਜੋੜੋ ਜਿਹੜਾ ਸਿੱਖਾ ਗਾ ਸਿੱਖਾ ਹਮਲਾਵਰ ਆ ਗਏ। ਹਮਲਾ ਆ ਗਿਆ। ਹਾਂ। ਗੱਡਾ ਜੋੜਿਆ ਜੀ ਬੋਲ ਜੋ ਨਠਾਏ ਆ ਕੁਗਰੋੜ ਆ ਗਿਆ। ਜਾਂ ਕੁਗਰੋੜ ਆ ਗਿਆ ਤਾਂ ਚੱਕਿਆ ਕੁਛ ਨਹੀਂ। ਕੱਖ ਵੀ ਨਹੀਂ। ਉਹੀ ਜਿਹੜਾ ਖਾਣੇ ਪੀਣੇ ਦਾ ਆਟਾ ਉੱਤੇ ਅਸੀਂ ਰੱਖ ਲਿਆ ਗੱਡੇ ਤੇ। ਉਹ ਰੱਖ ਲਿਆ ਸੀ। ਉਹ ਰੱਖ ਕੇ ਤਾਂ ਬੋਲ ਦਾ ਉਹਦਾ ਜੋੜੇ। ਹਾਂ, ਭਜਾ ਤੇ। ਪੇ ਨਹੀਂ ਗੱਡਾ ਤਾਂ ਲੰਘਣੀ ਭੈਣ ਜਿੱਦਾਂ ਕੋਈ ਰੋਡ ਸਾਨੂੰ ਉੱਪਰ ਹੀ ਨਹੀਂ ਦੇਣਾ। ਹਾਂ। ਖੈ ਕੁਗਰੋੜ ਉੱਪਰ ਗਏ ਜਿੱਥੇ ਜਾ ਕੇ ਲਾਈਏ ਮੁੜ ਕੇ ਤੁਮੇ ਉਹ ਕਹੋ ਠੋਠੋ। ਅੱਛਾ, ਉੱਥੋਂ ਵੀ ਕਹਿਤਾ ਵੀ ਗਾਂ ਨਿਕਲੋ। ਉੱਠੋ ਪਡੋਰੀ ਵਾਲਿਆਂ ਨੇ ਰਾਤ ਨੂੰ ਹਮਲਾ ਕਰਨਾ। ਉੱਥੇ ਮਿਲਟਰੀ ਵੀ ਸੀ ਸਿੱਖਾਂ ਦੀ ਹਾਂ। ਪਡੋਰੀ। ਅੱਛਾ। ਤੇ ਬੰਦੇ ਕੁਗਰੋਲ ਦੇ ਜਿਹੜੇ ਸੀ ਉਹ ਬਹੁਤ ਹੁੱਸੇ ਕੋਰੇ ਵੀ ਸੀਗੇ। ਹਾਂ। ਉਹ ਕਹਿੰਦੇ ਇਹਨਾਂ ਨਾਲ ਮੁਕਾਬਲਾ ਕਰਨਾ। ਉੱਧਰ ਕੇ ਕਿੱਥੇ ਜਾਣਾ, ਹਾਂ। ਇਹਨਾਂ ਨੇ ਮੁਕਾਬਲਾ ਕਰਨਾ। ਜਿਹੜੀ ਗੱਲ ਆ ਮੈਨੂੰ ਥੋ ਮੈਂ ਦੱਸ ਦੇਣੀ। ਹਾਂ। ਉਹ ਪਿੰਡ ਦੇ ਸਾਡੇ ਵੀ ਕਹਿੰਦੇ ਵੀ ਤੁਸੀਂ ਜਾਣ ਦੇ ਚੁੱਪ ਕਰਕੇ ਜਾਂ ਹੋ ਜਾਂਦੇ ਤੁਸੀਂ ਵੀ ਨਾਲੇ। ਆਹ ਮੁਕਾਬਲਾ ਹੁਣ ਕਿੱਥੇ ਹੋਣਾ। ਕਿੱਥੇ ਮੁਕਾਬਲਾ ਕਰਨਾ। ਹਾਂ। ਨਹੀਂ ਹਟੇ। ਉੱਥੇ 12-13 ਬੰਦੇ ਸਾਡੇ ਪਿੰਡ ਤੇ ਕੁਗਰੋਲ ਦੇ ਮਰੇ ਆ ਮੁਕਾਬਲਾ ਕਰਦੇ ਹੋਏ। ਉਹ ਸਿੱਧੇ ਫਿਰ ਨਿਕਲ ਗਏ। ਸਾਡਾ ਤਾਇਆ ਵੀ ਬੇਸਾ ਉਹਦੇ ਵੀ ਸ਼ਾਦੇ ਲੱਗੇ ਹੋਏ ਸੀ। ਅੱਛਾ ਅੱਛਾ। ਉਹ ਗੱਭੇ ਸੀ ਕਿੱਬੇ। ਹਾਂ। ਉਧਰ ਪਡੋਰੀ ਸੀ ਤੇ ਇੱਧਰ ਕੁਗਰੋਲ ਸੀ। ਹੂੰ। ਉਹਨੇ ਇਹਨੇ ਉਹ ਚੱਕੇ ਟਾਕ ਹੋਏ ਵਰਸ਼ੇ ਹੂੰ। ਤੇ ਉਹਨਾਂ ਕੋਲ ਸੀਗੀ ਫਿਰ ਬੰਦੂਕ ਗੋਲੀ। ਹੂੰ। ਮਿਲਟਰੀ ਦੇ ਨਾਲ ਸੀ। ਹੂੰ। ਉਹ ਜਿਵੇਂ ਗੋਲੀਆਂ ਛੱਡੀਆਂ ਲੱਗੀਆਂ ਫੇਰ ਨੱਠੇ ਪਿਛਾਣ। ਅੱਛਾ। ਨੱਠਦਿਆਂ ਭੱਜਦੇ 10-12 ਬੰਦੇ ਸਾਡੇ ਮਰ ਗਏ ਉੱਥੇ ਹੂੰ। ਸਾਡੇ ਪਿੰਡ ਦੇ ਕੁਗਰੋਲ ਦੇ। ਪੰਗਰੋੜ ਦੇ ਰਲੇ ਮਿਲੇ ਜਾਣੀ 12 ਬੰਦੇ ਮਰ ਗਏ। 12 ਬੰਦੇ ਮਰ ਗਏ। ਹੂੰ। ਉਹਨੇ ਆ ਕੇ ਦੱਸਿਆ ਫਿਰ ਦੇਦਾ ਆ ਗਿਆ ਪਡੋਰੀ ਨੂੰ ਹਮਲਾ ਹੋ ਜਾਣਾ ਹੁਣ। ਕੁਗਰੋਲ ਵੀ ਉੱਠ ਖੜਾ। ਇਹ ਜਿਹੜੇ ਫਿਰ ਮਰ ਗਏ ਉਹਨਾਂ ਨੂੰ ਤਾਂ ਉੱਥੇ ਛੱਡ ਦਿੱਤਾ ਜਾਂ ਦਫਨ ਕਰਕੇ? ਦੱਬਣ ਗੱਲ ਨੱਠੇ ਨਹੀਂ ਦੇਣਗੇ ਹੋਸ਼ ਨਹੀਂ ਰਹੀ। ਮਰਿਆ ਨੂੰ ਮਾਰ ਨੱਠਿਆਂ ਦੇ ਮਰੇ ਉਹ ਵੀ। ਹਾਂ। ਦੱਸਿਆ ਕੁਗਰੋਲ ਨੂੰ ਦੇਖਿਆ ਵੀ ਯਾਨੀ ਏਦਾਂ ਹੀ ਉਹਨਾਂ ਨੂੰ ਛੱਡ ਕੇ ਆਪਣੀ ਜਾਨ ਬਚਾਉਣ ਦੀ ਆਪਣੀ ਜਾਨ ਦਾ ਪੈ ਗਿਆ ਉੱਤੋਂ ਕੁਗਰੋਲ ਸਾਰਾ ਫਿਰ ਕੰਮ ਹੀਵੇਂ ਨੂੰ ਸਿੱਧੇ ਹੋ ਗਏ ਹੂੰ। ਇਹਨਾਂ ਪਿੰਡਾਂ 'ਚ। ਹਾਂ। ਹੀਵੇਂ ਅਸੀਂ ਆ ਕੇ ਤੇ ਕਾਲਾਂ ਨੂੰ ਉੱਪਰ ਮੀਂਹ ਹਟੇ ਕੋਈ ਨਾ। ਹਾਂ। ਰਾਤ ਨੂੰ ਬੈਠੇ ਤੇ ਬੰਦੇ ਜਿਹੜੇ ਸਾਡੇ ਇਹ ਪਿੰਡਾਂ ਦੇ ਪਿੰਡ ਦੇ ਸੀਗੇ ਨਾ ਉਹ ਕੁਗਰੋਲ ਦੇ ਇਹਨਾਂ ਦੇ ਜਨਾਨੀਆਂ ਦੇ ਵਿੱਚ ਬਹਿ ਕੇ ਤਾਂ ਰਾਤ ਕੱਢੀ। ਹੀਵੇਂ ਵਾਲਿਆਂ ਦੇ ਚਿੱਤ 'ਚ ਕੋਈ ਪਹਿਰਾ ਇਹਨਾਂ ਤੇ ਦਵਾਈ ਲਾਮ ਦੇ ਪਿੰਡਾਂ ਦੇ। ਹਾਂ। ਆਪਣੇ ਨਾਲ ਆਪ ਨਾਲ ਦਿਓ ਪਹਿਰਾ ਇਹਨਾਂ ਤੇ ਦਵਾਓ। ਹਮਲੇ ਲੋਕ ਨੇ ਆਵਾਜ਼ ਤੇ ਲਈ ਬਹਿ ਗਏ ਜਨਾਨੀਆਂ 'ਚ। ਇਹੀ ਮਰਨ ਖੁਆ ਜੀ ਲੈ ਗਿਆ ਜਨਾਨੀਆਂ ਜੋ ਵੀ ਕੱਢ ਕੇ। ਸਵੇਰ ਨੂੰ ਜੇ ਅਸੀਂ ਜਦ ਉੱਠੇ ਆ ਤਾਂ ਆ ਚੋਰੀ ਤਾਂ ਨਹੀਂ ਕੋਈ ਚੋਰੀ ਨੂੰ ਤੇ ਪਿਆ ਵੀ ਕਿੱਧਰ ਚਲ ਗਿਆ ਸਾਰਾ ਪਿੰਡ। ਹੂੰ। ਅਸੀਂ ਕਿਹੜੀ ਵੇਲੇ ਇਹ ਉੱਠੇ ਉੱਥੋਂ ਮਗਰੋਂ। ਹੂੰ। ਆਖੇ ਜੀ ਫੇਰ ਪਤਾ ਲੱਗਾ ਵੀ ਉਹ ਹੀਵੇਂ ਚਲੇ ਗਏ। ਅੱਛਾ। ਤੇ ਅਸੀਂ ਆ ਗਏ ਜੜਿਆਲੇ। ਜੰਡਿਆਲੇ ਆ ਗਏ। ਹੁਣ ਫਿਰ ਬੰਦਾ ਘੱਲਿਆ ਸਾਨੂੰ ਵੀ ਸਾਡੇ ਬਾਪ ਨੂੰ ਹੂੰ। ਫਿਰ ਇੱਥੇ ਨੂੰ ਆ ਜਾਓ ਹੂੰ। ਜੜਿਆਲੇ ਨੂੰ। ਠੀਕ ਆ। ਉੱਥੋਂ ਸਵੇਰ ਨੂੰ ਜੇ ਉੱਠੇ ਸਾਡੇ ਬਾਪ ਹੁਣੀ ਮੋਹਰੇ ਅਸੀਂ ਮਗਰ ਨੱਠੇ ਜਾਂਦੇ। ਹੂੰ। ਹੂੰ। ਮੀਂਹ ਉੱਪਰੋਂ ਹਟਦਾ ਨਹੀਂ। ਹੂੰ। ਜਾਂ ਪਿੰਡ ਲੰਘੇ ਥੋੜ੍ਹੇ ਜਿਹਾ ਗਾਹਾਂ ਨੂੰ ਹੂੰ। ਹੂੰ। ਇੱਧਰ ਜੜਿਆਲੇ ਵੱਲ ਨੂੰ। ਅੱਛਾ ਜੀ। ਤੇ ਉਹ ਜਿਹੜਾ ਜੈਲ ਲਾਲ ਸੀਗਾ ਹੀਂ ਵਾਲਾ ਹੂੰ। ਉਹ ਘੋੜੀ ਦੇ ਉੱਪਰ ਉਹਨੂੰ ਤਾਂ ਪਤਾ ਲੱਗਾ ਵੀ ਜਿਹੜੇ ਵਾਲੇ ਮਿਲਟਰੀ ਆਈ ਹਾਂ। ਉਹਨਾਂ ਨੂੰ ਕਹਾਂ ਸੁਣਾ। ਉਹਨੂੰ ਜਾ ਕੇ ਉਹਨਾਂ ਨੂੰ ਕਿਹਾ ਮਿਲਟਰੀ ਵਾਲੇ ਕਹਿੰਦੇ ਵੀ ਸਾਨੂੰ ਕਹਾਂ ਜਾਣ ਦਾ ਆਰਡਰ ਕੋਈ ਨਹੀਂ। ਹਾਂ। ਇੱਥੇ ਆ ਜਾਓ। ਠੀਕ ਆ ਜੀ। ਐਸੇ ਨਹੀਂ ਜਾ ਸਕਦੇ ਤੁਸੀਂ ਆ ਜਾਓ। ਠੀਕ। ਉਹ ਜੈਲ ਲਾਲ ਉੱਥੇ ਮੁੜ ਐਸੇ ਨੱਠੇ ਆਪਣੇ ਮਿੰਨੇ ਉਹਨਾਂ ਦੇ ਨਾਲ ਜਾਂਦੇ। ਉਹ ਮੁੜ ਆ ਕੇ ਤੁਸੀਂ ਕਿੱਥੇ ਨੂੰ ਅਗਰ ਜੀ ਅਸੀਂ ਜਿਹੜੇ ਵਾਲੇ ਨੂੰ ਜਾਣਾ ਹੂੰ। ਸਾਡਾ ਚੌਧਰੀ ਇੱਥੇ। ਹੂੰ। ਤੇ ਉਹ ਮੁੜੋ ਜੇ ਪਿੰਡੋਂ ਬਚ ਗਏ ਮਰਨਾ ਸਾਰਾ ਆਲਾ ਦੁਆਲਾ ਸੜਕ ਦਾ ਦਰਖਤ ਸਾਰੇ ਤਾਂ ਸਿੱਖਾਂ ਨਾਲ ਭਰੇ ਹੋਏ। ਹਾਂ। ਇੱਥੇ ਤੁਹਾਨੂੰ ਮਾਰ ਦੇਣਾ। ਹੂੰ। ਅਗੇ ਜੀ ਮਾਰ ਦੇਣ ਕੁਝ ਸਿੱਧੇ ਰਾਹ ਤੁਰੇ ਨੇ ਸੇਖ ਜਿੱਦਾਂ ਹੁੰਦਾ ਸੀ। ਇੱਧਰ ਵੀ ਸਾਰੇ ਸਿੱਖ ਇੱਧਰ ਵੀ ਜਿਹੜੇ ਦਰਖਤ ਟਾਹਲੀਆਂ ਦਰਖਤ ਜਿਹੜੇ ਉਹਨਾਂ ਦੇ ਵੀ ਚੜੇ ਹੋਏ। ਉਹਨਾਂ ਦੇ ਵੀ ਚੜੇ। ਅੱਛਾ। ਕਿਹਾ ਨਹੀਂ ਕਿਸੇ ਨੇ ਕੁਛ ਵੀ। ਅੱਛਾ। ਜਾਂ ਜੜਿਆਲੇ ਦੇ ਬਰਾਬਰ ਆਏ ਜੜਿਆਲੇ ਬਣਨਾ ਸੀ। ਹੂੰ। ਉੱਥੋਂ ਪਤਾ ਲੱਗਾ ਵੀ ਜੜਿਆਲੇ ਨੂੰ ਵੀ ਆਰਡਰ ਹੋ ਗਿਆ ਪਿੱਥੋਂ ਟੁਕੜਾ ਇੱਥੋਂ ਕੂਚ ਕਰ ਜਾਓ। ਕੋਚ ਕਾ ਜਬ ਬਰਾਮ ਕੰਪ ਲੱਗੂਗਾ। ਅੱਛਾ।
ਬਰਾਮ ਸਿੱਧੇ ਸਾਰੇ ਹੋ ਗਏ ਜੀ। ਦਿਲ ਚ ਕੀ ਸੀ ਵੀ ਹੁਣ ਕੀ ਆ ਵੀ ਕਿੱਧਰ ਜਾਣਾ ਆ ਪਤਾ ਕੋਈ ਨਹੀਂ ਵੀ ਕੀ ਮੰਜ਼ਿਲ ਕੋਈ ਨਹੀਂ ਸਾਹਮਣੇ ਸਾਹਮਣੇ ਨੂੰ ਕੋਈ ਨਹੀਂ ਜਿੱਧਰ ਨੂੰ ਕਹਿ ਦੇਣ ਉਧਰ ਨੂੰ ਤੁਰ ਪੈਣ ਥਕਾਨ ਨਹੀਂ ਜੀ ਬਰਾਮ ਪਹੁੰਚੇ ਆ ਅੱਛਾ ਬਰਾਮ ਪਹੁੰਚੇ ਥੇ ਰਾਤ ਕੱਟੀ ਅੱਛਾ ਮੀਂਹ ਹਟੇ ਕੋਈ ਨਾ ਅੱਛਾ ਸਵੇਰ ਨੂੰ ਸਾਡਾ ਬਾਪ ਫਿਰ ਇਹਨੂੰ ਸਾਡੇ ਤਾਏ ਦੇ ਪੁੱਤ ਨੂੰ ਕਹਿਣ ਲੱਗਾ ਹਾਂ ਇਹ ਪੁੱਤ ਪਤਾ ਨਹੀਂ ਕਿੰਨੇ ਦਿਨ ਇੱਥੇ ਲੱਗਣੇ ਹਾਂ ਤੁਸੀਂ ਇੱਥੇ ਪਿੰਡ 'ਚ ਚੱਕੀ ਆ ਤੇ ਦਾਣੇ ਲਾਓ ਮਨ ਅੱਛਾ ਲੈ ਕੇ ਤੇ ਫਿਆਲੋ ਤੇ ਚੁੱਪ ਕੇ ਆਪਾਂ ਰੋਟੀ ਤਾਂ ਪਕਾ ਕੇ ਖਾਣ ਜੋਗੇ ਹੋਈਏ ਪਕਾ ਖਾਓ ਸੱਚੀ ਗੱਲ ਆ ਦਾਣੇ ਵੀ ਫਿਆ ਲਿਆਂਦੇ ਅੱਛਾ ਰੋਟੀਆਂ ਵੀ ਉਦੋਂ ਪਕਾ ਲਈਆਂ ਤੇ ਖਾਧੀਆਂ ਹਾਂ ਯਾਦ ਹੋਇਆ ਨਾ ਰਾਤ ਦਾ ਕੋਈ ਇਸ਼ਾ ਦੇ ਬਾਅਦ ਅੱਛਾ ਇਸ਼ਾ ਦੇ ਬਾਅਦ ਰੇਡੂਆ ਬੋਲਿਆ ਰੇਡੂਏ 'ਚ ਐਲਾਨ ਹੋਇਆ ਐਲਾਨ ਹੋਇਆ ਹੂੰ ਤੇ ਚੌਧਰੀ ਫਤਿਹ ਮੋਹਨ ਦਾ ਪਿੰਡ ਜਿਹੜਾ ਚੇਤਾ ਅੱਛਾ ਇਹ ਸਾਰਾ ਸਵੇਰ ਨੂੰ ਆਉਣਗੀਆਂ 8 ਵਜੇ ਆ ਜਾਣ 9 ਵਜੇ ਆ ਜਾਣ ਅੱਛਾ ਬੱਸਾਂ ਆਉਣਗੀਆਂ ਹਾਂ ਹਾਂ ਇਹਨਾਂ ਬੱਸਾਂ ਦੇ ਵਿੱਚ ਸਾਰਾ ਪਿੰਡ ਬੈਠੇ ਵਾਹ ਬਈ ਵਾਹ ਯਾਨੀ ਚੌਧਰੀ ਦਾ ਇੰਨਾ ਨਾਂ ਸੀ ਵੀ ਰੇਡੂਏ 'ਚ ਵੀ ਉਹਦਾ ਐਲਾਨ ਹੋਇਆ ਉਹਦਾ ਐਲਾਨ ਹੋਇਆ ਵਾਹ ਬਈ ਵਾਹ ਉਹ ਜਨਾਬੇ ਵਾਲੀ ਇਦਾਂ ਹੀ ਹੋਈ ਸਵੇਰ ਨੂੰ ਹਾਂ ਉਹ ਬੱਸਾਂ ਹੁਣ ਗਿਆ ਜਿਹੜੀਆਂ ਉਹ ਬੱਸਾਂ ਸੀਗੀਆਂ ਨਾ ਉਹ ਡੁੱਡੀਆਂ ਸੀ ਦੇਖੀਆਂ ਨਹੀਂ ਪਾਕਿਸਤਾਨ ਆ ਕੇ ਐਡੀਆਂ ਲੰਮੀਆਂ ਅੱਛਾ ਐਡੀਆਂ ਲੰਬੀਆਂ ਬੱਸਾਂ ਸੀ ਉਸ ਵਕਤ ਵੀ ਪਿੰਡ ਬਹਿ ਗਿਆ ਜੀ ਸਾਰਾ ਅੱਛਾ ਜੇ ਹੋਰ ਕੋਈ ਲਾਂਭੇ ਪ੍ਰੀਮੀਅਮ ਦਾ ਪਤਾ ਹੀ ਤਾਂ ਨਹੀਂ ਜਿੱਦਾਂ ਕੋਈ ਕਰੀ ਸਾਡੀਆਂ ਗੱਡੀਆਂ ਤੁਸੀਂ ਕਿੱਦਾਂ ਬਹਿਣੀ ਹੈ ਤੁਸੀਂ ਹਾਂ ਪਿੰਡ ਦੇ ਕਹਿੰਦੇ ਵੀ ਆਰਾਮ ਨਾਲ ਬੈਠੀਆਂ ਰਹੋ ਆ ਵੀ ਟੇਕ ਕੇ ਬਹਿ ਜਾਓ ਹੁਣ ਇੱਥੇ ਜਿਹੜਾ ਚੜਦਾ ਚੜ੍ਹਦੇ ਹੋ ਤਾਂ ਉਹਨਾਂ ਨੂੰ ਆਰਡਰ ਸੀਗਾ ਜਨਾਬ ਇਹ ਹਾਂ ਕਿ ਪਿੰਡ ਚੇਤਾ ਇਹਨੂੰ ਬਾਟੇ ਕਿਤੇ ਨਹੀਂ ਤਾਰਨਾ ਆ ਵੀ ਉਤਰਨਾ ਨਹੀਂ ਕਿਸੇ ਨੇ ਉਤਰਨਾ ਉਹਨਾਂ ਨੂੰ ਡਰਾਈਵਰਾਂ ਨੂੰ ਵੀ ਕਿਹਾ ਹਾਂ ਬਾਟੇ ਕੋਈ ਨਹੀਂ ਤਾਰਨਾ ਹਾਂ ਇਹਨਾਂ ਨੂੰ ਲਾਹੌਰ ਪਾਕਿਸਤਾਨ ਦੇ ਵਿੱਚ ਜਹਾਜ਼ਾਂ ਦੀ ਛਾਉਣੀ ਇਹ ਪਿੰਡ ਸਾਰਾ ਜਾਵੇ ਅੱਛਾ ਉੱਥੇ ਇਹਨਾਂ ਨੂੰ ਤਾਰੇ ਤਾਂ ਫੇਰ ਤੁਸੀਂ ਮੁੜਨਾ ਬਾਟੇ ਇਹਨਾਂ ਨੂੰ ਹਿੰਦੁਸਤਾਨ ਕਿਤੇ ਬ੍ਰੇਕ ਨਹੀਂ ਲਾਣੀ ਨਾ ਸਟਾਪ ਹੀ ਜਾਣਾ ਨਾ ਹਾਂ ਜ਼ਿਆਦਾ ਫਗਵਾੜੇ ਫਗਵਾੜਾ ਇਹਦੇ ਨੂੰ 7 ਕੋਈ 7 ਹਾਂ ਫਗਵਾੜੇ ਦੇ ਫਗਵਾੜੇ ਪਰ ਹਮਲਾ ਹੋਇਆ ਹਮਲਾ ਹੋਇਆ ਅੱਗੇ ਸਿੱਖਾਂ ਦਾ ਅੱਛਾ ਬਾਟੋ ਕਰੀ ਜਾਂਦੇ ਸੀ ਮੁਸਲਮਾਨ ਓਏ ਹੋਏ 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 ਦੇਖੀ ਫੇ ਬਾਟੋ ਐਸੀ ਕੀ ਤੇ ਗਏ ਤੇ ਨਿਆਣੇ ਸੇ ਲਾਲੀ ਦੇ ਬੇਸੇ ਤੇ ਦੁਨੀਆ ਨੇ ਦੇਖੀ ਨਾ ਡਰਾਈਵਰਾਂ ਨੇ ਅੱਛਾ ਉਹ ਫਿਰ ਸਾਡੇ ਪਿੰਡ ਦੇ ਚੀਕਾਂ ਤਾਂ ਪੈਂਦੀਆਂ ਹੁਣ ਹਾਂ ਬਹੁਤ ਸਾਡੇ ਪਿੰਡ ਦੇ ਨੇ ਬੰਦਿਆਂ ਸਿਆਣੇ ਜਿਹੜੇ ਸੀ ਉਹਨਾਂ ਨੂੰ ਕਹਿਣ ਲੱਗੇ ਵੀ ਗੱਲ ਹੈ ਜੇ ਸਾਨੂੰ ਆਰਡਰ ਹੈਗਾ ਤੁਹਾਨੂੰ ਪਾਕਿਸਤਾਨ 'ਚ ਜਹਾਜ਼ਾਂ ਦੀ ਛਾਉਣੀ ਤਾਰ ਲੈਂਦਾ ਪਰ ਜੇ ਤੁਹਾਨੂੰ ਮੈਂ ਸਿੱਟੇ ਪਛਾਣੇ ਤੇ ਫਗਵਾੜੇ 'ਚ ਕੋਈ ਬੰਦਾ ਨਹੀਂ ਬਚਣਾ ਬਰਸਣੇ ਸਾਰੇ ਅੱਛਾ ਤੇ ਤੁਹਾਨੂੰ ਅਸੀਂ ਜਲੰਧਰ ਤਾਰ ਲੈਣਾ ਜਲੰਧਰ ਲਾ ਦਿੰਨੇ ਜਲੰਧਰ ਤੁਹਾਨੂੰ ਲਾ ਲੈਣਾ ਅੱਛਾ ਐਸੇ ਜਿੰਨੇ ਸਾਥੇ ਢੋ ਹੋਣ ਪਾਕਿਸਤਾਨ 'ਚ ਨੂੰ ਇਹ ਫਗਵਾੜੇ ਆਏ ਹਾਂ ਉਹਨਾਂ ਦੇ ਢੋਣ ਤੇ ਇੱਦਾਂ ਹੀ ਸਵੇਰ ਨੂੰ ਤੁਹਾਨੂੰ ਹਾਕਾਂ ਪੈਣਗੀਆਂ ਠੀਕ ਆ ਇਹਨਾਂ ਬੱਸਾਂ ਦੇ ਵਿੱਚ ਆ ਕੇ ਸਵੇਰ ਬਹਿ ਜਿਓ ਆਖੋ ਜੀ ਚਲੋ ਜਿੱਦਾਂ ਤੁਹਾਡੀ ਮਰਜ਼ੀ ਸਾਨੂੰ ਜਲੰਧਰ ਲਾਤਾ ਅੱਛਾ ਸਾਰਾ ਪਿੰਡ ਜਲੰਧਰ ਲਾਤਾ ਬੱਸਾਂ ਖਾਲੀ ਕਰ ਬੱਸਾਂ ਖਾਲੀ ਲੈ ਕੇ ਮੁੜ ਗਏ ਪਿੱਛੇ ਨੂੰ ਉਹਨੇ ਦਿਨੇ ਟੋਈਆਂ ਹੋ ਗਈਆਂ ਟੋਈਆਂ ਰਾਤ ਨੂੰ ਵੀ ਟੋਈਆਂ ਹੋ ਗਈਆਂ ਸਵੇਰ ਨੂੰ ਦਿਨ ਸੂਰਜ ਚੜ੍ਹਨਿਆ ਨਸੇ ਜਦ ਇਦਾਂ ਹੀ ਫੇਰ ਐਲਾਨ ਹੋਇਆ ਅੱਛਾ ਰੇਡੂਏ ਤੇ ਹਾਂ ਤੇ ਆ ਜਾਂਦਾ ਬੰਦਾ ਫਟਾਫਟ ਹਾਂ ਬੱਸਾਂ ਆ ਗਈਆਂ ਸਾਰਾ ਪਿੰਡ ਇਹਦੇ ਵਿੱਚ ਬਹਿ ਗਿਆ ਅੱਛਾ ਉਹ ਜਿਹੜਾ ਰੇਡੀਓ ਤੇ ਐਲਾਨ ਹੁੰਦਾ ਉਹ ਤਾਂ ਫਿਰ ਸਿੱਖ ਵੀ ਸੁਣ ਲੈਂਦੇ ਹੋਣੇ ਆ ਸੁਣਦੇ ਹੋਊਗੇ ਹਾਂ ਤੇ ਉਹ ਫਿਰ ਹਮਲਾ ਤਾਂ ਉਹਨਾਂ ਨੇ ਆਪੇ ਕਰ ਲੈਣਾ ਜਦੋਂ ਉਹਨੂੰ ਨਿਸ਼ਾਨਦੇਹੀ ਹੋ ਜਾਣੀ ਵੀ ਇੱਧਰ ਨੂੰ ਜਾਣਾ ਇਹਨਾਂ ਨੇ ਉਹ ਮੁੜ ਕੇ ਜਨਾਬੇ ਵਾਲੀ ਜਦ ਰੇਡੀਓ ਦਾ ਬੰਦੇ ਨੱਠ ਵਿੱਚ ਸਾਰੇ ਇਕੱਠੇ ਹੋਏ ਤਾਂ ਉਹ ਬੰਦੇ ਜਿਹੜੇ ਪਿੰਡ ਦੇ ਬਾਕੀ ਦੇ ਹੋਰ ਸੀ ਉਹ ਸਾਰੇ ਅੜ ਗਏ ਕੀ ਦਿਲ 'ਚ ਹੋ ਗਈ ਬੱਸਾਂ ਸਾਡੀਆਂ ਹੀ ਜਾਂ ਮਰਜੀ ਬੈਠੇ ਜਾਂ ਮਰਜੀ ਚੜੀ ਇਹ ਸਾਡਾ ਬਾਪ ਤੇ ਚੌਧਰੀ ਤੇ ਫਤਿਹ ਮੁਹੰਮਦ ਤੇ ਛੋਟਾ ਸੀ ਉਹਦੇ ਨਾਲ ਸ਼ਾਹਾਂ ਦੇ ਮੋਦੀ ਉਹਨਾਂ ਦਾ ਪੇ ਹਾਂਜੀ ਇਹ ਦੋ ਸੀਗੇ ਸਾਡੇ ਨੂੰ ਲੈ ਕੇ ਆਏ ਠੀਕ ਆ ਇਹ ਬਥੇਰਾ ਜ਼ੋਰ ਲਾਟ ਵੀ ਚੜ੍ਹਨੇ ਦੀ ਗੱਲ ਕਰੋ ਰੋਟੀਆਂ ਖਾ ਹੋ ਜਾਊਗੀਆਂ ਜਿਹੜਾ ਰਹਿ ਗਿਆ ਉਹ ਰਹਿ ਗਿਆ ਨਹੀਂ ਮੰਨਿਆ ਕੋਈ ਵੀ ਲੰਬੜਾਂ ਦਾ ਟੱਬਰ ਆ ਤਾਜ ਹੋਣੀ ਦੋ ਘਰ ਹੋਰ ਸੀ ਕਿਸੇ ਮਾਸਟਰ ਨਜ਼ੀਰ ਹੋਣੀ ਜਿਹੜੇ ਇਹਨਾਂ ਦਾ ਬਾਪ ਸੀ ਮਾਮਾ ਸਿੰਘ ਅੱਛਾ ਇਹ ਸਾਰੇ ਬਾਦਸ਼ਾਹ ਆ ਗਏ ਉਹਦੇ ਵਿੱਚ ਬਹਿ ਗਿਆ ਬਾਕੀ ਦੇ ਜ਼ੋਰ ਲਾਟ ਉਹ ਨਹੀਂ ਬੈਠਾ ਕੋਈ ਵੀ ਅੱਛਾ ਉੱਥੋਂ ਦੀ ਬਾਅਦ ਤੁਰ ਪਏ ਤੇ ਇਹਨਾਂ ਨੂੰ ਲਾਹੌਰ ਸਟੇਸ਼ਨ ਤੇ ਤਾਰੇ ਜਾਣ ਅੱਛਾ ਐਸੇ ਚੜ੍ਹ ਕੇ ਉੱਥੋਂ ਹੀ ਲਾਹੌਰ ਨੂੰ ਆ ਗਏ ਉਹ ਜਿਹੜੇ ਬੈਠੇ ਨਹੀਂ ਉਹ ਕੀ ਖਾਣ ਪੀਣ ਦੇ ਪਏ ਖਾ ਪੀ ਰੋਟੀ ਪਕਾ ਖਾ ਕੇ ਚੱਲਾਂਗੇ ਤਸੱਲੀ ਨਾਲ ਚੱਲਾਂਗੇ ਇਹ ਸੌਣ ਭਾਦੋਂ ਨੂੰ ਈਦ ਜਿੱਦਾਂ ਅਗਲੀ ਗਈ ਆਪਣੀ ਹਾਂਜੀ ਛੋਟੀ ਇਦਾਂ ਹੀ ਆਹੋ ਇਹ ਈਦ ਪੜ੍ਹ ਕੇ ਪਿੰਡੋਂ ਨਿਕਲੇ ਵੱਡੀ ਈਦ ਅੱਛਾ ਪੜ੍ਹ ਕੇ ਨਿਕਲੇ ਉਹਦੇ ਚੱਲੇ ਹੋਏ ਬਾਕੀ ਦਾ ਜਿਹੜਾ ਪਿੰਡ ਦਾ ਸਾਰਾ ਪੋਹ ਮਾਘ ਚ ਆਇਆ ਰਾਤ ਸਿਆਲ ਨੂੰ ਆਹ ਡੱਡੀਆਂ ਦਾੜੀਆਂ ਜਿਹੜੀਆਂ
ਆਪੇ ਉੱਥੋਂ ਕਿੱਥੇ ਕਟਾਣੀਆਂ ਸੀਗੀਆਂ? ਉਹ ਸਾਨੂੰ ਦੱਸਿਆ ਵੀ ਕਟਾਣਾ ਕਿ ਹੋ ਜਾਏਗਾ। ਘੱਟੇ ਨਾਲ ਚੌਧਰੀ ਭਰੀਆਂ ਫਤਿਹ ਹੋਣੀਆਂ। ਮੁਹੰਮਦ ਦੀਆਂ ਲੜਕੀਆਂ, ਉਹਨਾਂ ਨੇ ਕਿਹਾ ਵੀ ਤੁਹਾਡਾ ਵੀ ਇਹ ਫੇਰ ਪਿੱਛੇ ਰਹਿ ਗਏ ਸੀ ਦੋਏ, ਇੱਕ ਹੋਰ ਸਾ ਨਾਲ ਉਹਦੇ। ਤੇ ਅਸੀਂ ਅਗਰ ਜਿਸ ਵੇਲੇ ਇਹ ਆਇਆ ਤਾਂ ਪਤਾ ਲੱਗਾ ਚੌਧਰੀ ਫਤਿਹ ਮੁਹੰਮਦ ਆਇਆ, ਚੌਧਰੀ ਫਤਿਹ ਤੇਲ ਕੱਛਾ। ਦੱਸੋ ਜੀ, ਚੌਧਰੀ ਵਿਚਾਰੇ ਫਿਰ ਹੁਣ ਕੀ ਕਰਦੇ ਜਦੋਂ ਹਾਲਾਤ ਦੇ ਮਾਰੇ ਹੋਏ? ਗਲ ਬਣਾਏ, ਹਾਂ, ਹੱਥ 'ਚ ਬਾਦਸ਼ਾਹ, ਹੱਥ 'ਚ ਵਰਸ਼ਾ ਆਪਣੀ ਹਿਫਾਜ਼ਤ ਲਈ। ਆਪਣੀ ਫਾਇਦੇ ਲਈ ਜਿੱਦਾਂ ਪਿੱਛੋਂ ਆਏ। ਹਾਂ, ਕੁੜੀਆਂ ਦੇ ਨਹੀਂ ਪਛਾਣ ਰਿਹਾ ਸਾਡਾ ਅੱਬਾ। ਹਾਲ ਹੀ ਇਦਾਂ ਹੋਇਆ ਹੋਣਾ ਵੀ ਕੀ ਉਹ ਪਛਾਣ ਹਾਲ ਹੋਏਗਾ। ਨਾ ਹੋਏ। ਬਾਕੀ ਦੇ ਪਿੰਡ ਦੇ ਵੀ ਇੱਦਾਂ ਸਾਰੇ ਸਿਆਲ 'ਚ ਗਾੜੀਆਂ ਵੱਧ ਗਈਆਂ। ਸਾਰੇ ਸਿਆਲ 'ਚ ਮੁੱਕੇ। ਸਾਨੂੰ ਤਾਂ ਜੀ ਗੱਲ ਇਹ ਆ ਵੀ ਦੁਆ ਵੀ ਅੱਲਾ ਮੁਰੇ ਨਮਾਜ਼ ਪੜ੍ਹ ਕੇ ਵੀ 5 ਵਕਤ ਕਰੀ ਦੀ, ਇੱਦਾਂ ਵੀ ਕਰੀ ਵੀ ਜਿੱਦਾਂ ਸਾਨੂੰ ਸਾਡਿਆਂ ਘਰਾਂ ਨੂੰ ਲਿਆਇਆ ਨਾ ਅੱਲਾ ਇੱਥੇ ਹਿੰਦੁਸਤਾਨ 'ਚ ਇੱਥੇ ਨੂੰ। ਮੈਨੂੰ ਨਹੀਂ ਮੈਂ ਜੇ ਸਾਰੇ ਪਾਕਿਸਤਾਨ ਦੇ ਵਿੱਚੋਂ ਕੋਈ ਬੰਦਾ ਹੋਰ ਇੱਦਾਂ ਆਇਆ। ਆਪ ਹੀ ਐਡੀ ਹਿਫਾਜ਼ਤ ਨਾਲ ਐਡੇ ਸਾਰੇ ਤੇ ਪਹਿਲਾਂ ਵਿਚਾਰੇ ਗੱਡੀਆਂ ਤੇ ਬਹਿ ਕੇ ਤੁਰ ਕੇ ਆਏ ਆ। 3-3 4-4 ਮਹੀਨੇ ਲੱਗੇ, ਤੁਸੀਂ ਤਾਂ ਫੇਰ ਗੱਡੀਆਂ ਤੇ ਆ ਗਏ ਜੀ। ਸਾਰੇ ਪੂਰੇ ਦੇ ਪੂਰੇ ਆ ਗਏ। ਹਾਂ, ਬੰਦੇ ਸਾਰੇ ਪੂਰੇ ਦੇ ਪੂਰੇ 8 ਦਿਨ ਪਹਿਲਾਂ ਆ ਗਏ। ਸਿੱਧੇ ਹੀ ਆ ਗਏ ਇੱਥੇ ਪਿੰਡ 'ਚ ਇੱਥੇ ਬੈਠੇ? ਹੀ ਬੈਠੇ ਆ। ਅੱਛਾ, ਆਂਦਿਆਂ ਨੂੰ ਜ਼ਮੀਨ ਪੈਣ ਲੱਗ ਪਈ, ਪਿਛਲੀਆਂ ਆ ਗਈਆਂ। ਅਸਲ 'ਚ ਨਾ ਤੁਹਾਡਾ ਚੌਰ ਹੀ ਤਕੜਾ ਸੀ ਜੀ। ਹਾਂ, ਇਹ ਵੀ ਬੜਾ ਚੌਰ ਵੀ ਪਿੱਛੇ ਮੈਂ ਤੈਨੂੰ ਫਿਰ ਮੀਆਂ ਸਾਡੇ ਨੇ ਪੁੱਛਿਆ। ਹਾਂ, ਚੌਧਰੀ ਨੂੰ ਮੰਨਦੇ ਵੀ ਤਾਂ ਹੀ ਆ ਨਾ ਲੋਕ ਪੀਰਾਂ ਤਰ੍ਹਾਂ। ਚੌਰੀ ਜੀ ਗੱਲ ਇਹ ਆ, ਕਿਹੜਾ ਬੰਦਾ ਤੁਹਾਡਾ ਕਿਹੜੇ ਮਹਿਕਮੇ 'ਚੋਂ ਕਿਹੜਾ ਕੋਈ ਬਾਗ ਦਾ ਜਿਹੜਾ ਰੇਡੀਓ ਹੋਏ ਬੋਲੇ, ਕਹਿੰਦਾ ਅੱਲਾ ਨੂੰ ਪਤਾ ਹੋ। ਆ ਵੀ ਮੈਂ ਤਾਂ ਕੋਈ ਨਹੀਂ ਕਿਸੇ ਨੂੰ ਕਿਹਾ ਸੀ ਨਾ, ਮੈਂ ਕਿਸੇ ਨੇ ਕਿਹਾ ਤਾਂ ਨਾ ਮੈਨੂੰ ਕਿਹਾ। ਸਾਨ ਬੰਦਿਆਂ ਦੀ ਗੱਲ ਆ ਜੀ, ਨਾਲੇ ਮੇਲ ਵਰਤਾਅ ਚੰਗਾ ਹੋਣਾ ਲੋਕਾਂ ਨਾਲ। ਬਿਲ ਬਹੁਤ। ਹਾਂ, ਤਾਂ ਹੀ ਫਿਰ ਲੋਕ ਦੀਨ ਕਰਦੇ ਆ। ਇਹ ਅਖਿਲ- ਅੱਛਾ, ਇਹ ਮੈਨੂੰ ਦੱਸੋ ਵੀ ਰਾਸਤੇ ਦੇ ਵਿੱਚ ਵੱਢ ਟੋਕ ਤਾਂ ਤੁਸੀਂ ਸਾਨੂੰ ਦੱਸ ਦਿੱਤੀ ਹੈ ਵੀ ਜਿੱਦਾਂ ਜਿੱਦਾਂ ਹੋਈ ਆ। ਤੁਹਾਡੇ ਸਾਰੇ ਮਤਲਬ ਉੱਠ ਕੇ ਆਉਣ ਦੇ ਜਿਹੜਾ ਟਾਈਮ ਸੀ ਉਹਦੇ ਵਿੱਚ ਤੁਹਾਨੂੰ ਕਿਸੇ ਸਿੱਖ ਨੇ, ਸਰਦਾਰ ਨੇ ਹੈਲਪ ਕੀ, ਤੁਹਾਡੀ ਮਦਦ ਵੀ ਕੀਤੀ ਹੈ ਕਿਸੇ ਤਰ੍ਹਾਂ ਆ ਕੇ? ਨਹੀਂ, ਕੋਈ ਨਹੀਂ ਕੀਤੀ। ਕੋਈ ਅੱਛਾ, ਕੋਈ ਨਹੀਂ। ਠੀਕ ਹੋ ਗਿਆ। ਅਸੀਂ ਸਿੱਖ ਆ ਕੇ ਦੇਖੇ ਆ ਜਾਂ ਬਰਾਮ ਨੂੰ ਆਏ ਜੜਿਆਲੇ ਕੋਲ। ਅੱਛਾ, ਉਹ ਆਲੇ ਦੁਆਲੇ ਨੇ ਮਿਲਟਰੀ ਦੇ ਕਾਰਾਂ ਸੀਗੀਆਂ। ਕਾਰਾਂ ਵੀ ਉਹ ਦੱਸੂਗਾ ਆਪਣਾ ਅੰਦਰ ਛਾਲ ਮਾਰ ਕੇ ਕਾਰਾਂ ਟੱਪੀ ਜਾਂਦੀ ਸੀ ਉਧਰ ਉਧਰ ਸੂਏ ਬਹੁਤ ਤੇਜ਼ ਸੀ। ਇਦਾਂ ਦੀਆਂ ਸੀਗੀਆਂ? ਇਦਾਂ ਦੀਆਂ ਕਾਰਾਂ ਤੋਂ ਆਲੇ ਦੁਆਲੇ ਸਾਰਾ ਕੰਪ ਜਿੱਦਾਂ ਤੁਰਿਆ ਸਾ। ਉਹਨੇ ਜਿੱਦਾਂ ਘੇਰਾ ਬੰਨਿਆ ਹੁੰਦਾ, 4 ਚਫੇਰੇ ਫਿਰਦੀਆਂ ਸੀ। ਬਹੁਤ ਬੰਦੇ ਨੇ ਫਾਸ਼ ਕੀਤੀ ਆਲੇ ਦੁਆਲੇ ਪਿੰਡ ਸਿੱਖਾਂ ਦੇ। ਇਹ ਤਾਂ ਤੁਹਾਡੀ ਖੁਸ਼ਕਿਸਮਤੀ ਆ ਕਿ ਤੁਹਾਡੇ ਨਾਲ ਇੰਨਾ ਤਾਵਨ ਹੋ ਗਿਆ, ਵਰਨਾ ਲੋਕਾਂ ਨੇ ਤਾਂ ਤੁਹਾਡੇ ਵਾਲੀ ਗੱਲ ਵੀ ਬਹੁਤ ਜ਼ਲੀਲ ਖਾਰ ਹੋ ਕੇ ਆਏ ਆ। ਬਿਲਕੁਲ, ਬਹੁਤ ਬਹੁਤ ਤੰਗ ਹੋ ਗਿਆ। ਤੇ ਤੁਸੀਂ ਹੁਣ ਜਿਹੜੇ ਪਿੰਡ 'ਚ ਬੈਠੇ ਆ, ਇਹਦਾ ਨਾਂ ਗੰਡਾ ਸਿੰਘ ਆ, 371। 371। ਅੱਛਾ, ਇਹਦੇ ਵਿੱਚ ਕਿਹੜੀਆਂ ਹੁਣ ਬਰਾਦਰੀਆਂ ਆ ਕੇ ਬੈਠੀਆਂ? ਇਹਦੇ ਵਿੱਚ ਸ਼ਾਹ ਵੀ ਬੈਠੇ, ਸ਼ਾਹ ਵੀ ਬੈਠੇ, ਸਈਦ। ਅੱਛਾ, ਤੇ ਬਾਕੀ ਹੋ ਸਮਝ ਗੁਜਰੇ ਜਾਂ ਰਾਈਆਂ ਦੇ ਵੀ 2 ਕੁ ਘਰ। ਅੱਛਾ, ਨਹੀਂ ਗੁਜਰੇ ਹੀ ਆ ਸਾਰੇ। ਅੱਛਾ, ਤੇ ਕਿਹੜੇ ਕਬੀਲਿਆਂ ਦੇ ਕਿਹੜੀ ਬਰਾਦਰੀਆਂ ਆਪਣਾ ਗੋਤਾਂ ਦੇ ਬੈਠੇ ਬੰਦੇ ਆ ਕੇ? ਗੋਤਾਂ ਦਾ ਤਾਂ ਮੈਨੂੰ ਪਤਾ ਨਹੀਂ, ਵੀ ਜਿੱਦਾਂ ਹੁਣ ਤੁਸੀਂ ਬਾਗੜੀ ਆ, ਹਾਂ, ਹੋਰ ਕਿਹੜੇ ਬੈਠੇ? ਸਾਡੇ ਪਿੰਡ ਮੋਹਰਾਂ ਦੇ ਘਰ ਆ। ਮੋਹਰਾਂ ਤਾਂ ਪਿੰਡ ਹੋ ਗਿਆ ਨਾ। ਹਾਂ, ਮੋਹਰਾਂ ਦੇ ਘਰ ਵੀ ਹੈਗੇ। ਮੋਹਰਾਂ ਦੇ ਘਰ ਵੀ ਆ, ਰੋਡ ਦੇ ਵੀ ਹੈਗੇ ਆ, ਰੋਡ ਦੇ ਵੀ ਹੈਗੇ, ਕੋਰਖਾਲ ਦੇ ਵੀ ਹੈਗੇ ਆ, ਕੋਰਖਾਲ ਦੇ ਵੀ ਹੈਗੇ। ਅੱਛਾ, ਬਰਾਮ ਦਾ ਵੀ ਇੱਕ ਘਰ ਹੈਗਾ। ਬਰਾਮ ਦਾ ਹੈਗਾ ਘਰ? ਹੈਗਾ। ਅੱਛਾ, ਕੀ ਨਾਮ ਉਹਨਾਂ ਦਾ? ਉਹਨਾਂ ਦਾ ਨਾਂ, ਉਹਨਾਂ ਦੇ ਸਿਆਣੇ ਦਾ ਨਾਂ ਸੀ ਯੂਸਫ ਅਲੀ। ਯੂਸਫ ਅਲੀ? ਹਾਂ, ਗੁੱਜਰ ਆ ਉਹ ਵੀ? ਗੁੱਜਰ। ਅੱਛਾ, ਦੂਏ ਭਰਾ ਨਾਲ ਸੀਗਾ, ਉਹ ਸੀਗਾ ਥਾਣੇਦਾਰ। ਠੀਕ ਆ, ਦੇਖੋ ਉਹਨਾਂ ਭਲਾ ਜਿਹਾ। ਸਹੀ। ਤੇ ਇੱਕ ਸੀਗਾ ਉਹ ਤੇ ਛੋਟਾ ਉਹਨਾਂ ਬਰਕਤ ਅਲੀ। ਇਹ 3 ਭਰਾ, 4 ਭਰਾ ਸੀ ਇਹ ਬਰਾਮੀ। ਉਹਨਾਂ ਦਾ ਘਰ ਇੱਥੇ ਹੁਣ ਵੀ ਉਹ ਫਾਈਲਾ ਸੀ ਜਿਹੜਾ। ਠੀਕ ਆ, ਲਾਹੌਰ ਕਿਸੇ ਮਹਿਕਮੇ 'ਚ। ਅੱਛਾ। ਤੇ ਉਹਦੇ ਸੀਗੇ ਸਾਰੇ। ਇਹਨਾਂ ਦਾ ਕੁਲੀਆਂ ਦਾ ਘਰ ਵਾ ਇੱਥੇ। ਅੱਛਾ, ਉਹਨਾਂ ਦਾ ਹਾਫਿਜ਼ ਸਾ ਬੜਾ। ਹਾਫਿਜ਼ ਸਰਵਰ ਨਹੀਂ, ਉਹਨਾਂ ਦੇ ਸ਼ੌਕੀ ਫਾਈਲਾਹੀ ਦਾ ਭਰਾ ਸੀ। ਅੱਛਾ, ਕੁਲੀਆਂ ਵਾਲੇ ਦਾ। ਹਾਂ, ਉਹ ਮਰ ਗਿਆ। ਇਹ ਕੋਈ ਪਤਾ ਨਹੀਂ ਇੱਥੇ ਲੱਗਦਾ, ਪਿੰਡ ਦਾ ਪਤਾ ਵੀ ਨਹੀਂ ਵੀ ਇੱਥੇ ਸੀਗਾ ਕਿ ਨਹੀਂ ਸੀਗਾ। ਨਹੀਂ, ਉਹ ਤਾਂ ਤਬਦੀਲੀਆਂ ਆਪਣੇ ਪਿੰਡਾਂ 'ਚ ਵੀ ਹੋ ਹੀ ਗਈਆਂ, ਉਹ ਕਿਹੜਾ ਹੁਣ ਪਹਿਲੇ ਵਾਲੇ ਰਹੇ ਆ। ਪਰ ਇਹ ਕੀ ਦੱਸਦਾ ਸੀ ਵੀ ਲੋਕਾਂ ਨੇ ਕਿੱਦਾਂ ਮੇਲ ਵਰਤਾ ਕੀਤਾ ਉੱਥੇ ਗਿਆ? ਕੋਈ ਕਹਿੰਦਾ ਉਹਨਾਂ ਸਾਨੂੰ ਇਹ ਦੱਸੀਆਂ, ਕਹਿੰਦਾ ਕੋਈ ਨਹੀਂ ਫਿਰ ਐਂ ਸਾਹਿਬ ਕੋਈ ਸੀ ਬੰਦਾ ਬਾਕ ਵੇ ਕੋਈ ਨਹੀਂ, ਜਾਂ ਕਿਸੇ ਨੇ ਕੀ ਕਿਸੇ ਨਾਲ ਗੱਲ ਕਰਨੀ ਕਿ ਕੋਈ ਨਹੀਂ। ਸਾਨੂੰ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਕਾਫੀ ਮਾਲੂਮਾਤ ਦਿੱਤੀ ਆ। ਉੱਥੋਂ ਉੱਠ ਕੇ ਆਉਣ ਤੇ ਆ ਕੇ ਇੱਥੇ ਪਹੁੰਚਣ ਦਾ ਸਫ਼ਰ ਸਾਰਾ ਤੁਸੀਂ ਆਪਣੀ ਜ਼ਬਾਨੀ ਸਾਨੂੰ ਦੱਸਿਆ ਆ। ਇਹਦੇ ਨਾਲ ਹੀ ਅਸੀਂ ਆਪਣਾ ਹੁਣ ਪ੍ਰੋਗਰਾਮ ਖਤਮ ਕਰਦੇ ਹਾਂ। ਇਕਬਾਲ ਖਾਨ ਤੇ ਨਾਸਰ ਖਸਾਨਾ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਜੀ। ਅੱਲਾ ਹਾਫਿਜ਼।